ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਟਿੱਪਣੀਆਂ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਸਰੋਤਿਆਂ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਤਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ, ਰਸ਼ਪਾਲ ਸਿੰਘ, ਭਰਪੂਰ ਸਿੰਘ ਗਿੱਲ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ ਖਬਰਾਂ ਦੇ ਵੱਲ ਅੱਗੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਪੰਜਾਬ ਸਰਕਾਰ ਨੇ ਮੰਤਰੀ ਜਿਹੜੇ ਸਾਡੇ ਹਰਪਾਲ ਚੀਮਾ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀਗਾ ਕਿ ਅਸੀਂ ਦੂਜਿਆਂ ਨਾਲੋਂ ਕਰਜ਼ਾ ਵੱਧ ਮੋੜਿਆ, ਪਰ ਖਬਰ ਕੁਛ ਉਲਟ ਹੈ। ਖਬਰ ਕਹਿੰਦੀ ਹੈ ਕਿ ਪੰਜਾਬ ਸਰਕਾਰ ਦੇ ਦਾਣੇ ਮੁੱਕ ਗਏ ਹੈ, ਤਨਖਾਹਾਂ ਦੇਣ ਦੇ ਲਈ ਵੀ ਪੈਸੇ ਹੈ ਨਹੀਂ। ਮਨਪ੍ਰੀਤ ਬਾਦਲ ਜ਼ਰੂਰ ਯਾਦ ਆਉਣਗੇ ਕਿਉਂਕਿ ਉਹ ਜਦੋਂ ਤੰਗੀ ਦੱਸਦੇ ਸੀ ਨਾਲ ਸ਼ੇਅਰ ਸੁਣਾ ਦਿੰਦੇ ਸੀ, ਦੁੱਖ ਘੱਟ ਹੋ ਜਾਂਦਾ ਸੀ। ਪ੍ਰਵੀਨ ਜੀ, ਜੀ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਦਾਣੇ ਮੁੱਕ ਗਏ, ਬਿਲਕੁਲ ਇਹ ਬਹੁਤ ਢੁਕਵੀਂ ਮਤਲਬ ਕਿ ਸ਼ਬਦ ਨੇ, ਕਿਉਂਕਿ ਹਕੀਕਤ ਇਹੀ ਹੈ ਕਿ ਪੰਜਾਬ ਸਰਕਾਰ ਦੇ ਨਾ ਖਰਚੇ ਘਟੇ ਨੇ ਨਾ ਮਾਲੀਆ ਵਧਿਆ ਜੀ। ਸੋ ਇੱਕ ਦਿਖਾਵਾ 2 ਦਿਨ ਪਹਿਲਾਂ ਹਰਪਾਲ ਚੀਮਾ ਹੋਰਾਂ ਵੱਲੋਂ ਕੀਤਾ ਗਿਆ ਕਿ ਜਿਹੜੀ ਸਾਡੀ GST ਦੀ ਕਲੈਕਸ਼ਨ ਹੈ ਉਹਦੇ ਵਿੱਚ ਸਾਡਾ ਵਾਧਾ ਹੋ ਗਿਆ। ਬਿਲਕੁਲ ਦਰੁਸਤ ਹੈ ਜੀ, ਉਹਨਾਂ ਨੇ ਸਹੀ ਫਰਮਾਇਆ, ਪਰ ਵਾਧਾ ਹੋਇਆ ਕਿੰਨਾ? 0.87%, ਮਤਲਬ 1% ਦਾ ਵੀ ਵਾਧਾ ਨਹੀਂ ਹੈ। ਦੂਜੇ ਪਾਸੇ ਪੈਟਰੋਲ ਡੀਜ਼ਲ ਤੋਂ ਜਿਹੜੀ ਆਮਦਨ ਹੁੰਦੀ ਸੀ ਉਹਦੀ ਪਿਛਲੇ ਸਾਲ ਦੇ ਮੁਕਾਬਲੇ 7% ਘਟ ਗਈ ਆਮਦਨ। ਜੀ ਜ਼ਮੀਨੀ ਮਾਲ ਜਿਹੜਾ ਆਉਂਦਾ ਸੀ, ਸਾਨੂੰ ਜ਼ਮੀਨਾਂ ਤੋਂ ਆਉਂਦਾ ਸੀ ਜਿਹੜਾ ਮਾਲੀਆ, ਉਹਦੇ ਚ 11% ਦੀ ਕਮੀ ਆਈ ਆ। ਤੇ ਪੰਜਾਬ ਸਰਕਾਰ ਦੇ ਖਰਚਿਆਂ ਚ ਕੋਈ ਕਮੀ ਨਹੀਂ ਆਈ ਜੀ। ਮਤਲਬ ਕਿਸੇ ਪਾਸੇ 2 ਵੱਧ ਗਏ ਤੇ ਕਿਸੇ ਪਾਸੇ 1 ਘਟ ਗਿਆ। ਸਥਿਤੀ ਉੱਥੇ ਦੀ ਜਿਉਂ ਦੀ ਤਿਉਂ ਦਾ। ਪਰ ਪਿਛਲੀਆਂ ਸਰਕਾਰਾਂ, ਅਕਾਲੀਆਂ ਦੇ ਟਾਈਮ ਚ, ਕੈਪਟਨ ਚੰਨੀ ਦੇ ਟਾਈਮ ਚ ਔਸਤ 2000 ਕਰੋੜ ਰੁਪਈਆ ਮਹੀਨੇ ਦਾ ਕਰਜ਼ਾ ਲੈਂਦੀਆਂ ਰਹੀਆਂ ਸਰਕਾਰਾਂ। ਜੀ ਔਸਤ ਰਹੀ ਹੈ। ਤੇ ਹੁਣ ਵਾਲੀ ਸਰਕਾਰ ਦੀ ਔਸਤ 3000 ਕਰੋੜ ਰੁਪਇਆ ਮਹੀਨਾ ਚੱਲ ਰਹੀ ਹੈ। ਇੱਕ ਤਾਂ ਇੱਥੇ ਹੀ ਪਾੜਾ। ਦੂਸਰਾ, ਪੰਜਾਬ ਸਰਕਾਰ ਦੀ ਸਥਿਤੀ ਇਹ ਹੋ ਗਈ ਕਿ ਮਾਰਕੀਟ ਚੋਂ ਨਿੱਤ ਦਿਨ ਕਰਜ਼ੇ ਚੱਕ ਰਹੇ ਨੇ, ਨਿੱਤ ਦਿਨ। 2 ਦਿਨਾਂ ਚ ਹੀ 2000 ਕਰੋੜ ਚੱਕਿਆ। ਸੋ ਇੱਥੋਂ ਹਿਸਾਬ ਲਾ ਲਓ ਕਿ ਸਰਕਾਰ ਦੀ ਸਥਿਤੀ ਕੀ ਹੈ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਅਕਸਰ 1 ਤਰੀਕ ਨੂੰ ਉਹਨਾਂ ਦੇ ਖਾਤਿਆਂ 'ਚ ਘੰਟੀ ਵੱਜ ਜਾਂਦੀ ਆ, 31 ਤਰੀਕ ਨੂੰ ਤਨਖਾਹਾਂ ਪੈ ਜਾਂਦੀਆਂ ਵੀ। ਤੇ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਜੀ ਜੀ 1 ਤਰੀਕ ਨੂੰ ਨਾ ਤਾਂ ਉਹਨਾਂ ਨੂੰ ਤਨਖਾਹ ਮਿਲੀ ਸਰਕਾਰੀ ਮੁਲਾਜ਼ਮਾਂ ਨੂੰ, ਔਰ ਨਾ ਹੀ ਗੰਨਾ ਦੇ ਨਾਲ ਜਿਹਨਾਂ ਨਾਲ ਵਾਅਦਾ ਕੀਤਾ ਸੀ, ਗੰਨੇ ਦਾ ਬਕਾਇਆ ਜਿਹੜਾ ਖੜਾ ਸੀ ਕਿਸਾਨਾਂ ਦਾ ਕਿ 1 ਸਤੰਬਰ ਨੂੰ ਤੁਹਾਡੇ ਖਾਤੇ 'ਚ ਜਾਜੂ, ਨਾ ਉਹਨਾਂ ਨੂੰ ਰਾਸ਼ੀ ਆਈ। ਅਸਲ 'ਚ ਇੱਕ ਕਰਜ਼ੇ ਦੀ ਕਿਸ਼ਤ ਜਿਹੜੀ ਮੋੜਨ ਦੀ ਗੱਲ ਆਉਂਦੀ ਆ, ਉਹ ਵਿਆਜ ਦੇਣਾ ਹੀ ਪੈਂਦਾ। ਜੇ ਉਹ ਵਿਆਜ ਦੀ ਜਿਹੜਾ ਇਹ ਡਰਾਮਾ ਕਰਦੇ ਪਿਛਲਿਆਂ ਨੂੰ ਵੱਧ ਦੇਤਾ ਘੱਟ ਦੇਤਾ, ਉਹ ਜਿਹੜੀ ਵੀ ਸਰਕਾਰ ਹੈ ਉਹਦੀ ਜੋ ਔਸਤ ਬਣਦੀ ਹੈ ਉਹ ਹਰ ਮਹੀਨੇ ਪਾਉਣਾ ਪੈਂਦਾ। ਜੇਕਰ ਉਹ ਨਾ ਪਾਓ, ਤੁਸੀਂ ਉਹਦੇ ਵਿੱਚ ਡਿਫਾਲਟਰ ਹੋ ਜਾਓ ਤਾਂ ਤੁਹਾਨੂੰ ਅਗਲੀ ਵਾਰ ਲੋਨ ਮਿਲਣਾ ਮੁਸ਼ਕਲ ਹੋ ਜਾਂਦਾ। ਇਸ ਲਈ ਉਸ ਖਾਤੇ 'ਚ 3000 ਕਰੋੜ ਰੁਪਈਆ ਸ਼ਿਫਟ ਕਰਨਾ ਪਿਆ, ਕਿਉਂਕਿ ਉਹਦੇ ਵਿੱਚੋਂ ਪੈਸੇ ਕੱਟਣੇ ਸੀਗੇ, ਉਹ ਤੈਅ ਆ ਵਿਆਜ ਕੱਟਣਾ ਹੀ ਕੱਟਣਾ। ਤੇ ਇਸ ਚੱਕਰ 'ਚ ਇੱਧਰ ਤਨਖਾਹਾਂ ਔਰ ਬਾਕੀ ਅਦਾਇਗੀਆਂ ਰੁਕ ਗਈਆਂ, ਜਿਹਦੇ ਕਾਰਨ ਮੁਲਾਜ਼ਮਾਂ 'ਚ ਰੋਸ ਆਏ, ਰੋਸ਼ ਮੁਜ਼ਾਹਰਾ ਹੋ ਰਿਹਾ, ਤਕਲੀਫ ਸ਼ੁਰੂ ਹੋ ਗਈ, ਰੌਲਾ ਕਚੋਲਾ ਸ਼ੁਰੂ ਹੋ ਗਿਆ। ਪਰ ਜਿਹੜੀ ਕਹਾਣੀ ਤੇ ਆਪਾਂ ਗੱਲ ਕਰਨਾ ਚਾਹੁੰਦੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰਕਮਲਜੀਤ ਭਾਜੀ ਹੋਰਾਂ ਦੀ ਮੈਂ ਉਸ ਹਵਾਲੇ ਨਾਲ ਵੀ ਤੁਹਾਡੇ ਨਾਲ ਸਾਂਝਾ ਕਰ ਦੇਣਾ ਕਿ ਉਹਨਾਂ ਨੇ ਵੀ ਇਹ ਗੱਲ ਪੁਸ਼ਟੀ ਕੀਤੀ ਹੈ ਕਿ ਅਗਸਤ ਮਹੀਨੇ ਦੇ 3 ਦਿਨਾਂ 'ਚ 2500 ਕਰੋੜ ਰੁਪਇਆ ਕਰਜ਼ਾ ਵੱਖਰਾ ਲਿਆ। ਇਹ ਮਾਰਕੀਟ 'ਚੋਂ ਚੱਕਿਆ ਕਰਜ਼ਾ, ਮਤਲਬ ਜਿਹੜਾ ਉਹ ਬੈਂਕਾਂ ਰਾਹੀਂ ਜਿਹਦੀ ਅਸੀਂ ਵਿਆਜ ਮੋੜ ਰਹੇ ਹਾਂ ਉਹਦੇ ਰਾਹੀਂ ਜਿਹੜਾ 3000 ਕਰੋੜ ਦਾ ਕਰਜ਼ਾ ਹੁਣ ਮਹੀਨਾਵਾਰ ਔਸਤ ਲਿਆ ਜਾ ਰਿਹਾ,
ਉਹ ਤਾਂ ਹੈਗਾ ਹੀ ਹੈਗਾ। ਉਹ ਤੋਂ ਬਿਨਾਂ ਬਾਜ਼ਾਰ ਚੋਂ, ਮਾਰਕੀਟ ਚੋਂ ਜਿਹੜਾ ਪੈਸਾ ਚੱਕਿਆ ਜਾ ਰਿਹਾ, ਉਹਦੇ ਵਿੱਚ ਕਹਿੰਦੇ ਕਿ 4 ਅਗਸਤ ਨੂੰ 500 ਕਰੋੜ ਚੱਕਿਆ, ਤੇ 25 ਅਗਸਤ ਨੂੰ 1000 ਕਰੋੜ, ਤੇ 26 ਅਗਸਤ ਨੂੰ ਫਿਰ 1000 ਕਰੋੜ ਜੀ। ਮਤਲਬ 3000 ਕਰੋੜ ਉਹ ਤੇ 2500 ਕਰੋੜ ਆ, 5500 ਇੱਕ ਮਹੀਨੇ ਚ। ਤੇ ਕਿੱਥੇ 2000 ਕਰੋੜ ਹਰ ਮਹੀਨੇ ਚੱਕਿਆ ਜਾਂਦਾ ਸੀ, ਕਿੱਥੇ ਅਸੀਂ 5500 ਕਰੋੜ ਤੇ ਆ ਗਏ, ਤੇ ਉਹਦੇ ਬਾਵਜੂਦ ਵੀ ਤਨਖਾਹਾਂ ਅਜੇ ਵੀ ਨਹੀਂ ਦਿੱਤੀਆਂ ਜਾ ਰਹੀਆਂ, ਵਾਅਦੇ ਅਜੇ ਵੀ ਨਹੀਂ ਪੂਰੇ ਕੀਤੇ ਜਾ ਰਹੇ। ਫਿਰ ਸਥਿਤੀ ਕਿੱਥੇ ਖੜੀ ਆ? ਸੋ ਇਸ ਲਈ ਇਸ ਗੱਲ ਤੋਂ ਸਾਫ਼ ਹੈ ਕਿ ਪੰਜਾਬ ਸਰਕਾਰ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ, ਖਜ਼ਾਨਾ ਖਾਲੀ ਹੋ ਚੁੱਕਿਆ ਹੈ। ਇਹ ਡਰਾਮੇ ਜਿਹੜੇ ਕੀਤੇ ਜਾ ਰਹੇ ਨੇ ਕਿ ਅਸੀਂ ਇੱਥੋਂ ਪੈਸਾ ਬਚਾ ਲਿਆ, ਅੱਜ ਵੀ ਅਖਬਾਰਾਂ ਚੱਕ ਕੇ ਦੇਖ ਲਓ, ਉਹਨਾਂ ਅਖਬਾਰਾਂ 'ਚ ਅੱਜ ਵੀ ਤੁਹਾਨੂੰ ਖਬਰਾਂ ਦੇ ਰੂਪ ਦੇ ਵਿੱਚ ਪੂਰੇ ਪੂਰੇ ਪੇਜ ਦੇ ਇਸ਼ਤਿਹਾਰ ਮਿਲ ਰਹੇ ਨੇ, ਅੱਜ ਵੀ ਛਪੇ ਨੇ। ਸੋ ਨਿਤ ਦਿਨ ਲਗਭਗ 30 ਦੇ 30 ਦਿਨ, ਉਹਨਾਂ ਚੋਂ ਮਤਲਬ ਕਿ ਇੱਕ ਦਿਨ ਵਧੇ ਸਕਦਾ ਹੈ ਕਿ ਮਹੀਨਾ 31 ਦਾ ਹੋ ਗਿਆ ਤਾਂ 31 ਦਿਨ ਹੋ ਜਾਵੇ ਇਸ਼ਤਿਹਾਰ। ਸੋ ਨਿਤ ਦਿਨ ਇਸ਼ਤਿਹਾਰ ਛਪ ਰਹੇ ਨੇ। ਭਾਈ ਅਜਿਹਾ ਕਿਹੜਾ ਮੱਲ ਮਾਰ ਲਈ, ਅਜਿਹਾ ਕਿਹੜਾ ਤੀਰ ਮਾਰ ਲਿਆ ਪੰਜਾਬ ਸਰਕਾਰ ਨੇ ਜਿਹੜਾ ਰੋਜ਼ ਇਸ਼ਤਿਹਾਰ ਦੇਣੇ ਪੈ ਰਹੇ ਨੇ? ਪਹਿਲਾਂ ਕੁਝ ਕਰ ਤਾਂ ਲਓ। ਜੀ ਜੀ। ਇਹ ਖਰਚੇ ਘਟਾਉਣ ਦੀ ਕੋਈ ਕੁਝ ਨਹੀਂ, ਕੋਈ ਕਾਫਲਾ ਨਹੀਂ ਘਟਿਆ, ਕੋਈ ਸਿਕਿਉਰਿਟੀ ਨਹੀਂ ਘਟੀ, ਕੋਈ ਘਰਾਂ ਚੋਂ ਏਸੀ ਨਹੀਂ ਘਟੇ, ਕੋਈ ਕਮਰੇ ਨਹੀਂ ਘਟੇ, ਕੋਈ ਆਉਣਾ ਜਾਣਾ ਫੇਰਾ ਤੋਰਾ ਨਹੀਂ ਘਟਿਆ, ਸਾਰਾ ਕੁਝ ਜਿਉਂ ਦਾ ਤਿਉਂ ਹੈ, VIP ਕਲਚਰ ਤਿਉਂ ਦਾ ਤਿਉਂ ਹੈ। ਇਸ ਲਈ ਖਰਚਾ ਕਿਤੇ ਨਹੀਂ ਘਟਿਆ। ਤੇ ਆ ਤਾਜ਼ਾ ਸਥਿਤੀ ਪੰਜਾਬ ਦੀ ਸਾਹਮਣੇ ਆ ਗਈ ਕਿ ਤੁਹਾਨੂੰ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਹੋ ਰਹੀ, ਤੁਹਾਨੂੰ ਕਿਸਾਨਾਂ ਨੂੰ ਉਹਦੀ ਅਦਾਇਗੀ ਨਹੀਂ ਕਰ ਹੋ ਰਹੀ, ਔਰ ਤੁਸੀਂ ਕਰਜ਼ਾ ਦੁੱਗਣਾ ਲੈਣ ਲੱਗ ਪਏ, ਦੁੱਗਣੇ ਦਾ ਵੀ ਤਿੱਗਣਾ ਲੈਣ ਲੱਗ ਪਏ। ਸੋ ਇਸ ਤੋਂ ਹਿਸਾਬ ਲਾ ਲਓ ਕਿ ਪੰਜਾਬ ਦੀ ਸਥਿਤੀ ਕੀ ਆ। ਹਾਂ, ਜਿਹੜਾ ਇਹਨਾਂ ਦੇ ਵਿੱਚ ਮਤਲਬ ਕਿ ਕਿਹਾ ਜਾ ਰਿਹਾ ਟੈਕਸ ਰੈਵਨਿਊ ਹੈ ਜੀ ਸਾਡਾ, ਉਹ 'ਚ ਸਾਡਾ ਥੋੜਾ ਜਿਹਾ ਵਾਧਾ ਹੋਇਆ ਹੈ, ਖਰਚਿਆਂ 'ਚ ਅਸੀਂ ਕਮੀ ਕਰਨ ਦੇ ਦਾਅਵੇ ਕਰਦੇ ਹਾਂ ਜੀ, ਪਰ ਅਸਲ 'ਚ ਹਕੀਕਤ ਇਹ ਹੈ ਕਿ 0.87% ਦੀ GST ਵਧੀ ਆ, ਤੇ ਸਾਡਾ ਜਿਹੜਾ ਜ਼ਮੀਨੀ ਮਾਲੀਆ ਉਹ 11% ਘਟਿਆ, ਤੇ ਜਿਹੜਾ ਪੈਟਰੋਲ ਡੀਜ਼ਲ ਤੋਂ ਆਮਦਨ ਹੈ ਉਹ ਸਾਡੀ 7% ਘਟੀ ਆ। ਸੋ ਇਸ ਲਈ ਆਮਦਨ ਘਟ ਰਹੀ ਆ, ਖਰਚੇ ਵੱਧ ਰਹੇ ਨੇ, ਤੇ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਗੰਭੀਰਤਾ ਨਾਲ ਸਮਝੇ ਕਿ ਕੀ ਮਸਲਾ ਹੈ, ਤੇ ਭਗਵੰਤ ਮਾਨ ਜੀ ਕਿਤੇ ਦੇਰ ਨਾ ਹੋ ਜਾਵੇ। ਸੋ ਇਸ ਲਈ ਇਸ ਨੂੰ ਸਮਾਂ ਰਹਿੰਦੇ ਸੁਲਝਾ ਲੈਣਾ ਚਾਹੀਦਾ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਤੇ ਇੱਕ ਪੰਜਾਬੀ ਦੇ ਵਿੱਚ ਅਖਾਣ ਵਰਤੀ ਜਾਂਦੀ ਹੈ, ਕਹਿੰਦੇ ਵਕਤੋਂ ਖੁੰਝੀ ਡੂਮਣੀ ਤੇ ਗਾਵੇ ਪਤਾਲ। ਇਹ ਗੱਲ ਕਿਉਂ ਆਈ ਮੇਰੇ ਮਨ ਦੇ ਵਿੱਚ? ਕਿਉਂਕਿ ਹੁਣ ਬਾਦਲ ਸਾਹਿਬ ਕਹਿ ਰਹੇ ਨੇ ਕਿ ਇੱਕ ਪਰਿਵਾਰ ਤੇ ਇੱਕ ਟਿਕਟ। ਸਵਾਲ ਵੱਡਾ ਇਹ ਹੈ ਕਿ ਜਦੋਂ 1998 ਦੇ ਵਿੱਚ ਟੌਹੜਾ ਸਾਹਿਬ ਨੇ ਬਾਦਲ ਸਾਹਿਬ ਨੂੰ ਕੀਤਾ ਕਰਾਇਆ ਸੀਗਾ ਕਿ ਬਾਦਲ ਸਾਹਿਬ ਪ੍ਰਧਾਨਗੀਆਂ ਤੇ ਸੱਤਾ ਤੇ ਸ਼੍ਰੋਮਣੀ ਕਮੇਟੀ ਇਹ ਇਕੱਠੀਆਂ ਨਹੀਂ ਚੱਲ ਸਕਦੀਆਂ, ਇਹ ਅਲੱਗ-ਅਲੱਗ ਚੀਜ਼ਾਂ ਨੇ। ਸ਼੍ਰੋਮਣੀ ਅਕਾਲੀ ਦਲ ਦੇ 4 ਥੰਮ ਮੰਨੇ ਜਾਂਦੇ ਨੇ, ਪਹਿਲਾਂ ਅਕਾਲ ਤਖ਼ਤ ਸਾਹਿਬ ਸਰਵਉੱਚ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਦਾ ਪ੍ਰਧਾਨ, ਤੇ ਉਸ ਤੋਂ ਬਾਅਦ ਨੰਬਰ ਆਉਂਦਾ ਸੀ ਮੁੱਖ ਮੰਤਰੀ ਦਾ। ਸਵਾਲ ਵੱਡਾ ਇਹ ਹੈ ਕਿ ਇੰਨਾ ਕੁਝ ਕਹਿਣ ਦੇ ਬਾਵਜੂਦ ਕੀ ਵਾਪਸੀ ਕਰੇਗਾ ਅਕਾਲੀ ਦਲ? ਸੁਖਬੀਰ ਬਾਦਲ ਹੋਰਾਂ ਨੇ ਕੱਲ ਪ੍ਰੈਸ ਕਾਨਫਰੰਸ ਬੁਲਾਈ ਜੀ। ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਵੱਡੇ ਲੀਡਰ ਆਪਣੇ ਆਲੇ ਦੁਆਲੇ ਬਿਠਾ ਕੇ, ਜਿਹੜੇ ਚਿਹਰੇ ਪੱਖੋਂ ਵੱਡੇ ਨੇ, ਲੋਕ ਮਤ ਪੱਖੋਂ ਉਹਨਾਂ ਦੀ ਸਥਿਤੀ ਕੀ ਆਪਾਂ ਸਾਰਿਆਂ ਤੋਂ ਹੀ ਜਾਣੂ ਆ। ਸੋ ਇਸ ਲਈ ਨਾਲ ਭੁੰਦੜ ਵੀ ਬਿਠਾਇਆ, ਮਲੂਕਾ ਵੀ ਬਿਠਾਇਆ, ਚੰਦੂ ਮਾਜਰਾ ਵੀ ਬਿਠਾਏ, ਦਲਜੀਤ ਚੀਮਾ ਵੀ ਬਿਠਾਇਆ। ਸੋ ਪੂਰੀ ਔਰ ਸਾਰੀ ਕੱਲ ਦੀ ਕਵਾਇਦ ਦੇ ਵਿੱਚੋਂ, ਸਮੁੱਚੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਜਿਹੜਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਉਹ ਸਿੱਧਾ ਕਿ ਅਸੀਂ ਹੁਣ ਸਿੱਖ ਮਸਲਿਆਂ ਦੀ ਲੜਾਈ ਲੜਾਂਗੇ, ਅਸੀਂ ਹੁਣ ਪੰਥਕ ਰੂਪ ਅਖਤਿਆਰ ਕਰਨ ਜਾ ਰਹੇ ਹਾਂ, ਹੁਣ ਅਸੀਂ ਪੰਥਕ ਪਾਰਟੀ ਬਣਨ ਜਾ ਰਹੇ ਹਾਂ, ਵਾਪਸੀ ਮੋੜਾ ਕੱਟ ਰਹੇ ਹਾਂ। ਸੋ ਸਾਰੀ ਗੱਲ 'ਚ ਉਹ ਵੀ, ਤੇ ਪਰਿਵਾਰਵਾਦ ਨੂੰ ਅਸੀਂ ਮੁਕਾ ਰਹੇ ਹਾਂ। ਤੇ ਅੱਜ ਤੋਂ ਹੀ ਸ਼ੁਰੂ ਕਿ ਪ੍ਰਧਾਨ 10 ਸਾਲ ਤੋਂ ਵੱਧ ਨਹੀਂ ਰਹਿ ਸਕਦਾ। ਪਿਛਲਾ ਰਹਿ ਲਿਆ, ਮੈਂ ਰਹਿ ਲਿਆ, ਅਗਲੇ 10 ਸਾਲ ਮੇਰੇ ਫੇਰ ਪੱਕੇ, ਪਿਛਲੇ ਨੂੰ 14 ਹੋ ਗਏ। ਹਾਂ, ਮਤਲਬ ਅੱਜ ਤੋਂ ਹੀ ਕਹਿੰਦੇ ਕਿ ਟਰਮ ਸ਼ੁਰੂ ਹੋ ਗਈ ਕਿ ਹੁਣ 10 ਸਾਲ ਤੋਂ ਵੱਧ ਪ੍ਰਧਾਨ ਰਹਿ ਨਹੀਂ ਸਕਦਾ, ਇੱਕ ਵਾਰ ਦਾ ਗੈਪ ਪਾਉਣਾ ਪਊਗਾ, ਉਹ ਤੋਂ ਬਾਅਦ ਦੁਬਾਰਾ ਫੇਰ ਆ ਜਾਵੇ ਚਾਹੇ। ਸੋ ਇਸ ਲਈ 5-5 ਸਾਲ ਦੀ ਕਹਿੰਦੇ ਟਰਮ ਹੋਇਆ ਕਰੂਗੀ, ਤੇ ਜੇ ਹੁਣ ਤੋਂ ਵੀ ਲਾਉਂਗੇ ਤਾਂ 10 ਸਾਲ ਅਗਲੇ ਪੱਕੇ ਹੋ ਗਏ, ਮਤਲਬ 32 ਤੱਕ ਤਾਂ ਮੈਂ ਹੀ ਪ੍ਰਧਾਨ ਆ। ਅੱਛਾ, ਕਹਿੰਦੇ ਜੀ ਕੋਈ ਵਿਰੋਧ ਨਹੀਂਗਾ, ਕੋਈ ਰੌਲਾ ਨਹੀਂਗਾ ਪਾਰਟੀ 'ਚ, ਸਾਰੇ ਵਰਕਰ ਮੇਰੇ ਨਾਲ ਸਹਿਮਤ ਨੇ। ਇਹ ਤਾਂ ਕੁਝ ਕੁ ਕਹਿੰਦੇ ਅਖੌਤੀ ਅਕਾਲੀ ਨੇ, ਹੁਣ ਮਤਲਬ ਕਿ ਢੀਂਡਸੇ ਹੋਰੀ ਜਾਂ ਬਾਕੀ ਸਾਥੀ ਜਿਹੜੇ ਰੌਲਾ ਪਾਉਂਦੇ ਨੇ ਉਹ ਅਖੌਤੀ ਅਕਾਲੀ ਹੋ ਗਏ। ਸੋ ਇਸ ਤੋਂ ਇਹ ਸੁਨੇਹਾ। ਦੂਜਾ ਇਸ ਮਾਮਲੇ 'ਚ ਵੱਡੀ ਗੱਲ ਇਹ ਸੀ ਕਿ ਕੱਲ ਬਿਕਰਮ ਮਜੀਠੀਆ ਗਾਇਬ ਸੀ। ਆਪਾਂ ਪਹਿਲਾਂ ਵੀ ਕਰਦੇ ਰਹੇ ਕਿ ਕੀ ਬਿਕਰਮ ਮਜੀਠੀਆ ਨੂੰ ਜ਼ਮਾਨਤ ਨਾ ਮਿਲਣ ਪਿੱਛੇ ਵੀ ਕੋਈ BJP ਦੀ ਸ਼ਰਾਰਤ ਸੀ, ਤੇ ਮਿਲਣ ਪਿੱਛੇ ਵੀ BJP ਸੀ। ਸੋ ਕੀ ਇਹ ਉਧਰ ਦਾ ਕੋਈ ਪੱਖ ਹੈ?
ਨਵੇਂ ਅਕਾਲੀ ਦਲ ਦੀ ਰੂਪਰੇਖਾ ਹੈ, ਵਿਕਰਮ ਮਜੀਠੀਆ ਅਕਾਲੀ ਦਲ ਤੋਂ ਅੱਡ ਹੋ ਸਕਦੇ ਨੇ ਜਾਂ ਰੂਟੀਨ 'ਚ ਨਹੀਂ ਆਏ। ਇਹ ਚਰਚਾ ਕੱਲ ਦਿਨ ਭਰ ਚੱਲੀ ਰਹੀ ਕਿ ਵਿਕਰਮ ਮਜੀਠੀਆ ਨਹੀਂ ਆਏ। ਪਰ ਪ੍ਰਵੀਨ ਜੀ, ਜਿਹੜੀਆਂ ਗੱਲਾਂ ਵੱਡੀਆਂ ਹੋਈਆਂ, ਉਸ ਵੱਡੀਆਂ ਗੱਲਾਂ ਦੇ ਵਿੱਚੋਂ ਜਿਹੜਾ ਲੱਗਦਾ ਹੈ ਕਿ ਅਕਾਲੀ ਦਲ ਪੁਨਰ ਸਰਜੀਤ ਦੀ ਕੋਸ਼ਿਸ਼ ਕਰ ਰਿਹਾ, ਉਹ ਕਹਿੰਦੇ ਜੀ ਬਲਾਕ ਪੱਧਰ ਤੇ ਕਮੇਟੀ ਚੁਣਾਂਗੇ ਜੀ। ਉਹ ਬਲਾਕ ਪੱਧਰ ਵਾਲੀ ਮਤਲਬ ਅਗਲੀ ਜ਼ੋਨ ਵਾਲੀ ਚੁਣੂਗੀ, ਜ਼ੋਨ ਵਾਲੀ ਅਗਲੀ ਜ਼ਿਲ੍ਹੇ ਵਾਲੀ ਚੁਣੂਗੀ, ਜ਼ਿਲ੍ਹੇ ਵਾਲੀ ਚੋਂ ਫਿਰ ਜ਼ਿਲ੍ਹਾ ਪ੍ਰਧਾਨ ਚੁਣਿਆ ਜਾਊਗਾ। ਪਰ ਜ਼ਿਲ੍ਹਾ ਪ੍ਰਧਾਨ ਹੁਣ ਚੋਣ ਨਹੀਂ ਲੜਿਆ ਕਰੂਗਾ। ਮੰਗ ਚੱਲ ਰਹੀ ਸੀ ਕਿ ਜਿਹੜਾ ਬੰਦਾ ਸ਼੍ਰੋਮਣੀ ਕਮੇਟੀ ਦੀ ਚੋਣ ਲੜੇ, ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਵੇ, ਉਹ ਰਾਜਨੀਤਿਕ ਵਿੰਗ 'ਚ ਨਾ ਆਵੇ। ਉਸ ਗੱਲ ਤੇ ਨਹੀਂ ਆਏ ਜੀ, ਇਸ ਤੇ ਆ ਗਏ। ਇਹਦਾ ਉਲਟਾ ਮੈਨੂੰ ਫਾਇਦਾ ਘੱਟ, ਅਕਾਲੀ ਦਲ ਨੂੰ ਨੁਕਸਾਨ ਹੁੰਦਾ ਵੱਧ ਨਜ਼ਰ ਆਉਂਦਾ। ਕਹਿੰਦੇ ਕਿ ਜੇ ਜ਼ਿਲ੍ਹਾ ਪ੍ਰਧਾਨ ਕਹੂਗਾ ਕਿ ਕੰਮ ਸਾਰਾ ਮੈਂ ਕਰਾਂ, ਹਾਂਜੀ, ਕੰਮ ਮੇਰੀ ਟੀਮ ਕਰੇ, ਤੇ ਮੇਰੇ ਤੇ ਹੀ ਕਿ ਮੈਂ ਕਦੇ ਚੋਣ ਨਹੀਂ ਲੜ ਸਕਦਾ। ਸੋ ਇਸ ਲਈ ਇੱਥੋਂ ਫਿਰ ਦੂਸਰਾ ਪਰਿਵਾਰਵਾਦ ਵਾਲਾ ਬੜਾ ਚੰਗਾ ਲੱਗਦਾ ਹੈ ਸੁਣਨ ਨੂੰ ਗੱਲ ਕਿ ਇੱਕ ਪਰਿਵਾਰ ਇੱਕ ਟਿਕਟ। ਸੋ ਜਦੋਂ ਤੁਸੀਂ ਇਕੱਠਿਆਂ 5-5 ਇੱਕ ਟੱਬਰ ਚੋਂ ਸੁੱਖ ਮਾਣ ਲਿਆ ਜੀ, ਹੁਣ ਦੂਜਿਆਂ ਦੀ ਵਾਰੀ ਆਉਂਦੀ ਆ, ਨਵੀਂ ਪੀੜ੍ਹੀ ਦੀ ਗੱਲ ਆਉਂਦੀ ਹੈ, ਫਿਰ ਕਹਿੰਦੇ ਇੱਕ ਟੱਬਰ ਚੋਂ ਇੱਕ ਟਿਕਟ। ਕਿਸੇ ਸਮੇਂ ਪੰਜਾਬ ਦੀ ਸਰਕਾਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ, ਸੁਖਬੀਰ ਬਾਦਲ ਵੀ, ਵਿਕਰਮ ਮਜੀਠੀਆ ਵੀ, ਆਦੇਸ਼ ਪ੍ਰਤਾਪ ਕੈਰੋਂ ਵੀ, ਤੇ ਬੀਬੀ ਹਰਸਿਮਰਤ ਕੌਰ ਬਾਦਲ ਵੀ। ਸੋ ਕਿੰਨਾ ਕੁਛ ਤੁਹਾਡੇ ਕੋਲ ਤਾਮਝਾਮ ਸੀ, ਮਨਪ੍ਰੀਤ ਬਾਦਲ। ਸੋ ਉਹ ਸਾਰੀ ਲੰਬੀ ਲਾਈਨ ਸੀ, ਕਵਾਇਦ ਸੀ। ਤੇ ਇੱਕ ਵਾਰ ਹੋਇਆ ਵੀ, ਵਿਕਰਮ ਮਜੀਠੀਆ ਦੇ ਪਿਤਾ ਨੇ ਜਦੋਂ ਮੰਗਿਆ ਕੁਝ ਪ੍ਰਕਾਸ਼ ਸਿੰਘ ਬਾਦਲ ਤੋਂ, ਬਾਦਲ ਸਾਹਿਬ ਕਹਿੰਦੇ ਕੀ ਚਾਹੀਦਾ ਸਾਧੂ ਸਾਹਿਬ ਤੁਹਾਨੂੰ ਦੱਸੋ, ਤੁਹਾਡਾ ਮੁੰਡਾ ਕਹਿੰਦੇ ਮੰਤਰੀ, ਤੁਹਾਡੀ ਕੁੜੀ ਕੇਂਦਰ 'ਚ ਮੰਤਰੀ, ਤੁਹਾਡਾ ਜਵਾਈ ਉਪ ਮੁੱਖ ਮੰਤਰੀ, ਤੁਹਾਡਾ ਕੁੜਮ ਕਹਿੰਦਾ ਮੁੱਖ ਮੰਤਰੀ, ਹੋਰ ਦੱਸੋ ਤੁਸੀਂ ਕੀ ਲੈਣਾ ਜੀ। ਸੋ ਇਸ ਲਈ ਉਹ ਹੁਣ ਅੱਜ ਗੱਲਾਂ ਕਰਦੇ ਨੇ ਕਿ ਇੱਕ ਪਰਿਵਾਰ 'ਚ ਇੱਕ ਟਿਕਟ। ਪਰ ਇਹ ਫਾਰਮੂਲਾ ਗਰੰਟਡ ਹੈ, ਜੇਕਰ ਇਹਨਾਂ ਨੂੰ ਲੋੜ ਪਈ ਆਪਣਾ ਹੀ ਫਾਰਮੂਲਾ ਆਪ ਤੋੜਨਗੇ। ਕਾਂਗਰਸ ਇਹਦੀ ਉਦਾਹਰਣ ਸਾਡੇ ਸਾਹਮਣੇ ਖੜੀ ਆ। ਕਾਂਗਰਸ ਨੇ ਵੀ ਇਹ ਦਮ ਭਰਿਆ ਸੀ ਕਿ ਇੱਕ ਪਰਿਵਾਰ 'ਚੋਂ ਇੱਕ ਟਿਕਟ। ਫਿਰ ਕਹਿੰਦੇ ਇਹ ਤਾਂ ਐਮਐਲਏ ਦੀ ਗੱਲ ਸੀ, ਐਮਪੀ ਵੇਲੇ ਦਾ ਵੱਖਰਾ ਹੁੰਦਾ, ਫਿਰ ਬਿੱਟੂ ਨੂੰ ਵੀ ਦੇ ਦਿਓ, ਪ੍ਰਨੀਤ ਕੌਰ ਨੂੰ ਵੀ ਦੇ ਦਿਓ, ਫਿਰ ਉਹ ਇੱਕ ਪਰਿਵਾਰ 'ਚੋਂ 2-2 ਟਿਕਟਾਂ ਮਿਲੀਆਂ ਵੀ। ਉਸੇ ਤਰ੍ਹਾਂ ਹੁਣ ਇੱਥੇ ਕੱਲ ਨੂੰ ਹਰਸਿਮਰਤ ਫਿਰ ਉਧਰੋਂ ਲੜੂਗੀ ਜਾਂ ਇੱਧਰੋਂ ਕੱਲੀ ਹਰਸਿਮਰਤ ਲੜੂਗੀ, ਕਿ ਸੁਖਬੀਰ ਬਾਦਲ ਨਹੀਂ ਲੜਨਗੇ। ਸੋ ਹੁਣ ਇਹ ਸਾਰੇ ਸਵਾਲ ਖੜੇ ਨੇ। ਪਰ ਕੱਲ ਕੈਰੋਂ ਪਰਿਵਾਰ ਔਰ ਮਜੀਠੀਆ ਪਰਿਵਾਰ ਦਾ ਬਾਹਰ ਹੋਣਾ ਜਿੱਥੇ ਚਰਚਾ 'ਚ ਰਿਹਾ, ਉੱਥੇ ਆਹ ਮਸਲਾ ਵੱਡਾ ਚਰਚਾ 'ਚ ਰਿਹਾ। ਪਰ ਇਹਦੇ ਵਿੱਚ ਜਿਹੜੀਆਂ ਅਹੁਦੇਦਾਰੀਆਂ ਨੂੰ ਲੈ ਕੇ ਵੱਡੀ ਗੱਲ ਕੀਤੀ, ਉਹ ਕਹੀ ਕਿ ਹੁਣ ਪਤਿਤ ਸਿੱਖ, ਹੁਣ ਇਹਦੇ ਦੋ ਅਜੇ ਕਲੀਅਰ ਕਰਨੇ ਪਹਿਲੂ ਬਾਕੀ ਨੇ। ਇੱਕ ਹੈਗਾ ਪਤਿਤ ਸਿੱਖ, ਇੱਕ ਹੈਗਾ ਸਿੱਖ ਜੀ। ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਮੈਂਬਰ ਲੈਣੇ ਨੇ, ਤਾਂ ਇਹਦਾ ਮਤਲਬ ਕੀ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਆਪਣੀ ਪੰਥਕ ਰਵਾਇਤ ਵੱਲ ਪੂਰੀ ਤਰ੍ਹਾਂ ਪਰਤ ਰਿਹਾ। ਦੂਸਰੇ ਪਾਸੇ ਤੁਸੀਂ ਇਸੇ ਪ੍ਰੈਸ ਕਾਨਫਰੰਸ ਕਹਿੰਦੇ ਹੋ ਕਿ ਅਸੀਂ ਬਾਕੀ ਵਰਗਾਂ ਨੂੰ ਨਾਲ ਲੈ ਕੇ ਤੁਰਾਂਗੇ। ਇਹਦਾ ਮਤਲਬ ਤੁਸੀਂ ਬਾਕੀ ਭਾਈਚਾਰੇ ਚੋਂ, ਈਸਾਈਆਂ ਚੋਂ ਵੀ ਲੈ ਲਾਂਗੇ, ਹਿੰਦੂਆਂ ਚੋਂ ਵੀ ਲੈ ਲਾਂਗੇ, ਮੁਸਲਮਾਨਾਂ ਚੋਂ ਵੀ ਲੈ ਲਾਂਗੇ, ਇਹ ਗੱਲ ਸਪਸ਼ਟ ਨਹੀਂ ਕੀਤੀ। ਪਰ ਅਸੀਂ ਸਿੱਖ ਭਾਈਚਾਰੇ ਚੋਂ ਪਤਿਤ ਨਹੀਂ ਲਵਾਂਗੇ। ਸੋ ਫਿਰ ਜੇਕਰ ਅਜਿਹਾ ਰੰਗ ਹੋਊਗਾ ਤਾਂ ਇਹ ਵੀ ਨਵਾਂ ਇੱਕ ਖਲਾਰਾ ਪੈਣ ਵਾਲਾ ਸਥਿਤੀ ਖੜੀ ਹੋ ਜਾਊਗੀ। ਸੋ ਕਿਤੇ ਨਾ ਕਿਤੇ ਕੱਲ ਵਾਲੀ ਸਾਰੀ ਜੋ ਕਵਾਇਦ ਚੱਲੀ, ਉਹਦੇ ਵਿੱਚ ਸਾਫ਼ ਸੀਗਾ ਕਿ ਸੁਖਬੀਰ ਬਾਦਲ ਨੇ ਸਿਰਫ ਗੋਗਣਾ ਤੋਂ ਮਿੱਟੀ ਝਾੜੀ ਆ, ਕੁਝ ਨਹੀਂ ਬਦਲਿਆ, ਸਾਰਾ ਕੁਝ ਆਪਣੇ ਕੰਟਰੋਲ 'ਚ ਰੱਖਿਆ। ਉਹ ਚੀਜ਼ਾਂ ਕੀਤੀਆਂ ਜਿਹੜੀਆਂ ਚੀਜ਼ਾਂ ਸੂਟ ਕਰਦੀਆਂ, ਉਹ ਮੰਗਾਂ ਮੰਨੀਆਂ। ਝੁੰਦਾ ਕਮੇਟੀ ਦੀ ਪੂਰੀ ਰਿਪੋਰਟ ਨਹੀਂ ਮੰਨੀ। ਝੁੰਦਾ ਕਮੇਟੀ ਦੀ ਰਿਪੋਰਟ ਤਾਂ ਇਹ ਵੀ ਕਹਿੰਦੀ ਆ ਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਵਾਲਾ ਮਾਮਲਾ, ਜਥੇਦਾਰਾਂ ਨੂੰ ਤਲਬ ਕਰਨ ਵਾਲਾ ਮਾਮਲਾ, ਫਿਰ ਇਸੇ ਤਰ੍ਹਾਂ ਇਹਦੇ ਵਿੱਚ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਵਾਲਾ ਮਾਮਲਾ, ਉਹਨਾਂ ਮਾਮਲਿਆਂ 'ਚ ਅਕਾਲ ਤਖਤ ਤੇ ਪੇਸ਼ ਹੋਵੋ ਔਰ ਹੱਥ ਖੜੇ ਕਰਕੇ ਗੁਨਾਹ ਕਬੂਲ ਕਰੋ ਤੇ ਆਪਣੀ ਮਾਫੀ ਮੰਗੋ। ਉਹਦੇ ਪਰ ਨਹੀਂ ਆਏ। ਉਹ ਵਿਸ਼ਾ ਹੀ ਨਹੀਂ ਛੂਇਆ ਕਿ ਉਸ ਵਿਸ਼ੇ ਤੇ ਅਸੀਂ ਗੱਲੇ ਨਹੀਂ ਕਰਨੀ ਕਹਿੰਦੇ। ਸੋ ਇਸ ਲਈ ਇੱਥੋਂ ਸਾਫ਼ ਹੈ ਪ੍ਰਵੀਨ ਜੀ ਕਿ ਅਕਾਲੀ ਦਲ ਆਪਣੀ ਰਵਾਇਤ ਵੱਲ ਨਹੀਂ ਪਰਤਣਾ ਚਾਹੁੰਦਾ, ਉਹ ਆਪਣੇ ਵਾਪਸੀ ਵੱਲ ਨਹੀਂ ਕਰਨਾ ਚਾਹੁੰਦਾ। ਤੁਸੀਂ ਇਹ ਦੇਖੋ ਕਿ ਇਹ ਬੇਚੈਨੀ ਜਾਂ ਬੇਚੈਨੀ ਉਹ ਹੈ ਕਿ ਤੁਸੀਂ ਇਸ ਕੋਸ਼ਿਸ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿ ਸਾਡੀ ਸਥਿਤੀ ਤਾਂ ਬਹੁਤ ਵਧੀਆ, ਵਰਕਰ ਖੁਸ਼ ਨੇ। ਕੱਲ ਸੁਖਬੀਰ ਬਾਦਲ ਕੋਲ ਪੱਤਰਕਾਰਾਂ ਦੇ ਸਵਾਲਾਂ ਦੇ ਵੀ ਪੂਰੀ ਤਰ੍ਹਾਂ ਜਵਾਬ ਨਹੀਂ ਸੀਗੇ ਜਦੋਂ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਹੋਏ। ਸੋ ਇਸ ਲਈ ਇਸ ਮਸਲੇ ਤੋਂ ਸਾਫ਼ ਹੈ ਕਿ ਸੁਖਬੀਰ ਬਾਦਲ ਹੋਰੀ ਉਸੇ ਨੀਤੀ ਤੇ ਚੱਲ ਰਹੇ ਨੇ ਕਿ ਕੰਟਰੋਲ ਮੇਰੇ ਕੋਲ ਰਵੇ। ਅਸੀਂ ਹੁਣ ਲੋਕਾਂ ਰਾਹੀਂ ਚੁਣਾਂਗੇ ਪ੍ਰਧਾਨ ਜੀ। ਉਹ ਪ੍ਰਧਾਨ ਨੂੰ ਮਤਲਬ ਕਿ ਇੰਨੀ ਉਮਰ ਹੱਦ ਹੋਊਗੀ ਜੀ, ਇਹ ਹਦਾਇਤ ਹੋਊਗੀ ਜੀ। 50 ਸਾਲ ਤੋਂ ਘੱਟ ਵਾਲਿਆਂ ਨੂੰ ਅਸੀਂ 50% ਕਮੇਟੀਆਂ 'ਚ ਵੀ ਲਵਾਂਗੇ, 50% ਅਸੀਂ ਚੋਣਾਂ 'ਚ ਵੀ ਤਾਰਾਂਗੇ, ਬੀਬੀਆਂ ਨੂੰ ਵੀ ਸਥਾਨ ਦੇਵਾਂਗੇ। ਸੋ ਨਵੀਂ ਇੱਕ ਅਸੀਂ ਸਲਾਹਕਾਰ ਬੋਰਡ ਬਣਾਵਾਂਗੇ ਜਿਹੜਾ ਸਾਰੇ ਬੁੱਧੀਜੀਵੀ ਵਰਗਾਂ ਦਾ ਹੋਊਗਾ। ਸੋ ਅਕਾਲੀ ਦਲ ਇਸ ਤਰ੍ਹਾਂ
ਪਰ ਝੁੰਦਾ ਹੋਰਾਂ ਦੀ ਕਮੇਟੀ ਦੀਆਂ ਰਿਪੋਰਟਾਂ ਨੂੰ ਹੂਬਹੂ ਲਾਗੂ ਕਰਨ ਤੋਂ ਸੁਖਬੀਰ ਬਾਦਲ ਕੱਲ ਵੀ ਭੱਜੇ। ਔਰ ਜੀ ਇਹ ਇਸ ਮਸਲੇ ਤੋਂ ਸਾਫ਼ ਹੈ ਕਿ ਅਕਾਲੀ ਦਲ ਸਿਰਫ ਤੇ ਸਿਰਫ ਦਿਖਾਉਣਾ ਚਾਹੁੰਦਾ ਕਿ ਅਸੀਂ ਤਬਦੀਲੀ ਵੱਲ ਨੂੰ ਵੱਧ ਰਹੇ ਹਾਂ, ਬਦਲਾਅ ਵੱਲ ਨੂੰ ਵੱਧ ਰਹੇ ਹਾਂ, ਪਰ ਇਹ ਬਾਦਲ ਪਰਿਵਾਰ ਦੇ ਘਰੋਂ ਬਾਹਰ ਅਕਾਲੀ ਦਲ ਨਿਕਲਣ ਵਾਲਾ ਜੇ ਨਹੀਂ। ਜੀ ਜੀ ਜੀ, ਸਹੀ ਕਿਹਾ ਤੁਸੀਂ। ਬਾਦਲਾਂ ਦੇ ਘਰ ਚੋਂ ਨਿਕਲਣ ਨੂੰ ਹਲੇ ਅਕਾਲੀ ਦਲ ਨੂੰ ਟਾਈਮ ਲੱਗੂਗਾ, ਕਿਉਂਕਿ ਅਕਾਲੀ ਦਲ ਦਾ ਇੱਕ ਹਿੱਸਾ ਚਾਹੁੰਦਾ ਕਿ ਅਕਾਲੀ ਦਲ ਬਾਦਲਾਂ ਦੇ ਘਰ ਹੀ ਰਵੇ। ਬਿਲਕੁਲ। ਖੈਰ, ਸ਼੍ਰੋਮਣੀ ਕਮੇਟੀ ਨੂੰ ਤੁਸੀਂ ਛੋਇਆ ਸੀਗਾ। ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ਼੍ਰੋਮਣੀ ਕਮੇਟੀ ਧਰਨੇ ਲਗਾਏਗੀ। ਪ੍ਰਵੀਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਹੋਰਾਂ ਵੱਲੋਂ, ਹਰਜਿੰਦਰ ਸਿੰਘ ਧਾਮੀ ਹੋਰਾਂ ਵੱਲੋਂ 2 ਦਿਨ ਪਹਿਲਾਂ ਇੱਕ ਬਿਆਨ ਆਉਂਦਾ ਕਿ ਅਸੀਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਲਾਕਾਤ ਕਰਾਂਗੇ ਜੀ। ਤੇ ਉਸ ਦਿਨ ਉਸ ਬਿਆਨ ਨੂੰ ਲੈ ਕੇ ਧਾਮੀ ਜੀ ਹੋਰਾਂ ਦੀ ਮਤਲਬ ਚੰਗੀ ਖਚਾਈ ਹੋਈ। ਪੰਥਕ ਸੰਗਠਨਾਂ 'ਚ, ਪੰਥਕ ਗਰੁੱਪਾਂ 'ਚ, ਪੰਥਕ ਸਫਾਂ ਦੇ ਵਿੱਚ ਉਹਨੂੰ ਲੈ ਕੇ ਚੰਗਾ ਸਵਾਲ ਉੱਠਿਆ ਕਿ ਭਾਈ ਜਥੇਦਾਰ ਸਾਹਿਬ ਦਾ ਹੀ ਬਿਆਨ ਸੁਣ ਲਓ ਜੇ ਸਾਡਾ ਨਹੀਂ ਸੁਣਨਾ। ਬੇਸ਼ੱਕ ਜਥੇਦਾਰ ਸਾਹਿਬ ਨੂੰ ਵੀ ਲੈ ਕੇ ਕਈ ਤਰ੍ਹਾਂ ਸਵਾਲ ਖੜਾ ਕਰਨ ਲੱਗੀਆਂ ਨੇ ਕਿ ਭਾਈ ਜਿੱਦਣ ਦੀ ਉਹਨਾਂ ਨੂੰ Z+ ਸਿਕਿਉਰਿਟੀ ਮਿਲੀ ਹੈ ਤਿੱਦਣ ਦੀ ਉਹਨਾਂ ਦੀ ਬੋਲੀ ਬਦਲ ਗਈ ਹੈ। ਉਹ ਵੀ ਕਹਿੰਦੇ ਕਿ ਨਰਮ ਰੁੱਖ ਰੱਖਣ ਲੱਗੇ ਨੇ ਭਾਜਪਾ ਕਨੀ। ਪਰ ਯਾਦ ਹੋਵੇ ਤੁਹਾਨੂੰ ਪ੍ਰਵੀਨ ਜੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਮੂਰੇ ਸਿਰ ਝੁਕਾਉਣ ਦੀ, ਝੋਲੀ ਅੱਡਣ ਦੀ, ਪੱਲਾ ਅੱਡਣ ਦੀ ਲੋੜ ਨਹੀਂ ਹੈ। ਧਰਨੇ ਲਾਉਣ ਦੀ ਲੋੜ ਪਵੇ ਲਾਓ, ਗੁਰੂ ਘਰਾਂ ਦੇ, ਆਪਣੇ ਘਰਾਂ ਦੇ ਬਾਹਰ ਬੋਰਡ ਲਾਓ, ਪੋਸਟਰ ਲਾਓ ਕਿ ਇਹਨਾਂ ਦੀ ਰਿਹਾਈ। ਸੋ ਉਹਨਾਂ ਦੀ ਉਹ ਅਪੀਲ ਸੀ ਤੇ ਇੱਧਰ ਧਾਮੀ ਜੀ ਕਹਿੰਦੇ ਅਸੀਂ ਤਾਂ ਮੁਲਾਕਾਤ ਕਰਨ ਜਾਵਾਂਗੇ। ਸੋ ਉਸ ਨੂੰ ਲੈ ਕੇ ਜਦੋਂ ਇਹ ਚਰਚਾ ਚੱਲੀ ਤਾਂ ਉਹ ਤੋਂ ਬਾਅਦ ਤੁਰੰਤ ਇਸ ਬੈਠਕ ਦਾ ਰੂਪ ਸਾਹਮਣੇ ਆਇਆ, ਫਿਰ ਮੀਡੀਆ 'ਚ ਸਾਹਮਣੇ ਆਏ ਤੇ ਫਿਰ ਇਹ ਰੂਪਰੇਖਾ ਸਾਹਮਣੇ ਲਿਆਂਦੀ ਕਿ ਨਹੀਂ, ਅਸੀਂ ਜੀ ਸੰਘਰਸ਼ ਕਰਨ ਜਾ ਰਹੇ ਹਾਂ। 12 ਤਰੀਕ ਤੋਂ 12 ਸਤੰਬਰ ਨੂੰ ਪਹਿਲਾ ਪੜਾਅ ਏ, ਜਿਹਦੇ ਵਿੱਚ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਨੂੰ ਵੀ ਚੁਣਿਆ। ਸੋ ਕਹਿੰਦੇ ਕਿ ਪਹਿਲੇ ਪੜਾਅ ਦੇ ਵਿੱਚ ਅਸੀਂ ਪੰਜਾਬ ਔਰ ਹਰਿਆਣਾ ਦੋਵੇਂ ਸੂਬਿਆਂ ਦੇ ਵਿੱਚ ਅਕਾਲੀ ਦਲ ਦੀਆਂ ਕਮੇਟੀਆਂ ਸਣੇ ਸ਼੍ਰੋਮਣੀ ਕਮੇਟੀ ਦੇ ਝੰਡੇ ਥੱਲੇ, ਉੱਥੇ ਵਰਕਰ ਅਕਾਲੀ ਦਲ ਦੇ ਵੀ ਪੂਰੇ ਨਾਲ ਹੋਣਗੇ, ਪੰਥਕ ਸੰਗਠਨਾਂ ਨੂੰ ਵੀ ਸੱਦਾ ਦੇਵਾਂਗੇ, ਪਰ ਅਗਵਾਈ ਉਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਹਰ ਜ਼ਿਲ੍ਹਾ ਪੱਧਰ ਦੇ ਉੱਤੇ DC ਦਫ਼ਤਰਾਂ ਦੇ ਬਾਹਰ ਧਰਨੇ ਲੱਗਣਗੇ 12 ਤਰੀਕ ਨੂੰ ਤੇ 12 ਸਤੰਬਰ ਨੂੰ, ਤੇ ਉਸੇ ਦਿਨ ਚੰਡੀਗੜ੍ਹ 'ਚ UT ਦਫ਼ਤਰ ਦੇ ਬਾਹਰ ਵੀ ਧਰਨਾ ਲਾਇਆ ਜਾਊਗਾ। ਫਿਰ ਉਸ ਤੋਂ ਅਗਲੇ ਪੜਾਅ ਦੇ ਵਿੱਚ ਇਹ ਕਹਿੰਦੇ ਕਿ ਅਸੀਂ ਮਤਲਬ ਕਿ ਉਸ ਦਿਨ ਧਰਨੇ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਕਿ ਕਾਲੇ ਚੋਲੇ ਵੀ ਪਾਵਾਂਗੇ, ਜੰਜੀਰਾਂ ਬੰਨ੍ਹ ਕੇ ਵੀ ਜਾਵਾਂਗੇ, ਉਹ ਤਸਵੀਰਾਂ ਬੈਨਰ ਲੈ ਕੇ ਵੀ ਜਾਵਾਂਗੇ। ਪਰ ਉਹ ਤੋਂ ਅਗਲਾ ਪੜਾਅ ਜਿਹੜਾ ਹੋਊਗਾ ਉਸ ਨੂੰ ਲੈ ਕੇ ਇੱਕ ਕਮੇਟੀਆਂ ਬਣਾਈਆਂ ਗਈਆਂ ਨੇ। ਉਹ ਕਮੇਟੀਆਂ ਵਿਚਾਰ ਚਰਚਾ ਕਰਕੇ ਇੱਕ ਦਸਤਖਤ ਮੁਹਿੰਮ ਸ਼ੁਰੂ ਕਰਨਗੀਆਂ। ਸੋ ਦਸਤਖਤ ਮੁਹਿੰਮ ਦੇ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਸਾਰੇ ਧਾਰਮਿਕ ਸਥਾਨਾਂ ਦੇ ਵਿੱਚ, ਮੁੱਖ ਕੇਂਦਰ ਸਥਾਨਾਂ ਦੇ ਵਿੱਚ ਉੱਥੇ ਕਾਊਂਟਰ ਲਾਏ ਜਾਣਗੇ ਜੀ, ਔਰ ਇੱਕ ਦਸਤਖਤ ਮੁਹਿੰਮ ਚਲਾਈ ਜਾਏਗੀ। ਉਹ ਦਸਤਖਤ ਮੁਹਿੰਮ ਇਕੱਠੀ ਕਰਕੇ ਉਹ ਕਮੇਟੀ ਫਿਰ ਗਵਰਨਰ ਨੂੰ ਦੇਣ ਲਈ ਅਗਲਾ ਉਪਰਾਲਾ ਗਵਰਨਰ ਦੇ ਦਰ ਤੱਕ ਜਾਏਗੀ। ਸੋ ਇਸ ਕੜੀ ਦੇ ਵਿੱਚ ਇੱਕ ਕਵਾਇਦ ਸ਼ੁਰੂ ਕੀਤੀ ਗਈ ਕਿ DCਆਂ ਤੋਂ ਸ਼ੁਰੂ ਕਰਕੇ ਰਾਜਪਾਲ ਤੱਕ ਜਾਈਏ, ਗਵਰਨਰ ਤੱਕ ਜਾਈਏ। ਉਹ ਤੋਂ ਬਾਅਦ ਫਿਰ ਦਿੱਲੀ ਵੱਲ ਦਾ ਮਤਲਬ ਫੈਸਲਾ ਲਵਾਂਗੇ। ਉਹ ਕਹਿੰਦੇ ਲੋੜ ਪਈ ਪੱਕਾ ਧਰਨਾ ਲਾ ਦਾਂਗੇ, ਲੋੜ ਪਈ ਅਸੀਂ ਮਤਲਬ ਕਿ ਮੋਰਚਾ ਲਾ ਸਕਦੇ ਹਾਂ। ਸੋ ਇਸ ਲਈ ਉਸ ਸਥਿਤੀ 'ਚ ਆਉਣਗੇ। ਇਹ ਇਹਨਾਂ ਨੂੰ DC ਦਫ਼ਤਰਾਂ ਦੇ ਬਾਹਰ ਲੱਗਣ ਵਾਲੇ ਧਰਨਿਆਂ ਤੋਂ ਪਤਾ ਲੱਗੇਗਾ ਕਿ ਕਿੰਨਾ ਕੁ ਬਲ ਮਿਲਦਾ। ਇੱਕ ਪਾਸੇ ਕਿੰਨੇ ਹੀ ਗਰੁੱਪ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਖੁੱਲ੍ਹ ਕੇ ਮੰਗ ਕਰ ਰਹੇ ਨੇ, ਪਰ ਉਹ ਗਰੁੱਪ ਜਦੋਂ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਮੰਚ ਆਉਂਦਾ ਤੇ ਉੱਥੇ ਨਜ਼ਰ ਨਹੀਂ ਆਉਂਦੇ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮੁੱਦੇ ਤੇ ਉਹ ਧਿਰਾਂ ਇਹਨਾਂ ਦੇ ਧਰਨਿਆਂ 'ਚ ਨਜ਼ਰ ਆਉਂਦੀਆਂ ਨੇ, ਫਿਰ ਤਾਂ ਇਹਨਾਂ ਨੂੰ ਤਾਕਤ ਬਲ ਮਿਲਦਾ। ਪਰ ਦੂਜਾ, ਕਈ ਧਿਰਾਂ ਤੋਂ ਇਹ ਵੀ ਕਿਨਾਰਾ ਕਰਕੇ ਰੱਖਣਾ ਚਾਹੁੰਦੇ ਨੇ ਕਿ ਪੰਥਕ ਮਸਲਾ ਵੀ ਅਸੀਂ ਉਭਾਰੀਏ, ਪਰ ਅਸੀਂ ਕਿਤੇ ਅਖੌਤੀ ਰਾਸ਼ਟਰਵਾਦ ਵਾਲੇ ਚੱਕਰਵਿਊਹ ਚੋਂ ਬਾਹਰ ਨਾ ਹੋ ਜਾਈਏ। ਸੋ ਉਹ ਵੀ ਇਹਨਾਂ ਨੂੰ ਡਰ ਲੱਗਦਾ ਕਿ ਉਹ ਜੇ ਦਲ ਕੁਝ ਸਾਡੇ ਨਾਲ ਆਏ ਤਾਂ ਕਿਤੇ ਐ ਨਾ ਹੋਵੇ ਇਹ ਲੱਗੇ ਲਓ ਵੀ ਅਸੀਂ ਤਾਂ ਅਖੌਤੀ ਰਾਸ਼ਟਰਵਾਦ ਚੋਂ ਬਾਹਰ ਆ ਗਏ, ਅਸੀਂ ਹੋਰ ਨਿਸ਼ਾਨੇ ਤੇ ਆ ਜਾਈਏ, ਮੁੜ ਕੇ ਪਤਾ ਨਹੀਂ ਹਰਸਿਮਰਤ ਨੂੰ ਕੁਰਸੀ ਦਿਵਾਉਣੀ ਪੈ ਜਾਵੇ, ਮੁੜ ਕੇ ਪਤਾ ਨਹੀਂ ਮੋਦੀ ਜੀ ਦੇ ਪੈਰੀ ਹੱਥ ਲਾਉਣੇ ਪੈ ਜਾਣ ਸੁਖਬੀਰ ਬਾਦਲ ਨੂੰ। ਇਸ ਲਈ ਕਿਤੇ ਉਹ ਸਥਿਤੀ ਤੋਂ ਵਾਂਝੇ ਨਾ ਹੋ ਜਾਈਏ, ਇਸ ਲਈ ਇਹ ਵੀ ਡਰ ਲੱਗਦਾ। ਤਾਂ ਇਹ ਆਪਣੀ ਡਫਲੀ ਇਕੱਲੇ ਹੀ ਵਜਾਉਣਾ ਚਾਹੁੰਦੇ ਨੇ। ਇਹ ਆਪਣਾ ਹੀ ਸੋਚਦੇ ਨੇ ਕਿ ਅਸੀਂ ਆਪਣੀ ਉਹ ਦਰੀ ਵਿਛਾਈਏ, ਉਹਨੇ ਹੀ ਬੈਠੀਏ ਤੇ ਆਪਣੀ ਦਰੀ ਆਪੇ ਇਕੱਠੀ ਕਰਕੇ ਲੈ ਜਾਈਏ। ਪਰ ਉਹਦਾ ਨਜ਼ਾਰਾ ਹੁਣ 12 ਤਰੀਕ ਨੂੰ ਦਿਖੂਗਾ ਕਿ ਉਹਦੇ ਵਿੱਚ ਸਿਰਫ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਆਉਂਦੀ ਹੈ, ਉਹਨਾਂ ਦੇ ਮੁਲਾਜ਼ਮ ਆਉਂਦੇ ਨੇ, ਅਕਾਲੀ ਦਲ ਦੇ ਸਿਰਫ ਮੁੱਖ ਅਹੁਦੇਦਾਰ ਵਰਕਰ ਆਉਂਦੇ ਨੇ, ਜਾਂ ਆਪ ਮੁਹਾਰੇ ਸੰਗਤ ਆਉਂਦੀ ਹੈ। ਸੋ ਸੰਗਤ ਦੇ ਵਿੱਚ ਔਰ ਪਾਰਟੀ ਵਰਕਰਾਂ 'ਚ ਫਰਕ ਹੈ, ਇਹ 12 ਤਰੀਕ ਨੂੰ ਪਤਾ ਲੱਗੇਗਾ। ਜੀ ਬਿਲਕੁਲ, ਸੰਗਤ ਤੇ ਪਾਰਟੀ ਵਰਕਰਾਂ ਦੇ ਵਿੱਚ ਫਰਕ ਹੈਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ। ਪੰਜਾਬ ਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਹੁਣ ਪੰਜਾਬੀ ਮਾਂ ਬੋਲੀ ਦੇ ਵਿੱਚ ਬੋਰਡ ਹੋਣਗੇ, ਔਰ ਸ਼ੁਕਰਗੁਜ਼ਾਰ ਹਾਂ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਇਹਦੇ ਲਈ ਜੱਦੋਜਹਿਦ ਕਰ ਰਹੇ ਨੇ।
ਔਰ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਵੀ ਸਾਡੀ ਟੀਮ ਦਾ ਹਿੱਸਾ ਦੀਪਕ ਸ਼ਰਮਾ ਚਨਾਰਥਲ ਜੀ ਵੀ ਇਹਦੇ ਵਿੱਚ ਤਿਲ ਫੁੱਲ ਯੋਗਦਾਨ ਜਿਹੜਾ ਹੈ, ਜ਼ਿਆਦਾ ਨਹੀਂ ਕਹਿ ਰਿਹਾ ਮੈਂ, ਉਹ ਪਾ ਰਹੇ ਨੇ। ਕੀ ਵਾਕਈ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ ਹੁਣ ਪੰਜਾਬੀ ਮਾਂ ਬੋਲੀ ਦੇ ਵਿੱਚ ਬੋਰਡ ਹੋਣਗੇ ਸਾਰੇ? ਪ੍ਰਵੀਨ ਜੀ, ਆਸ ਤੇ ਤਾਂ ਦੁਨੀਆ ਕਾਇਮ ਹੈ ਜੀ ਪਰ ਇਸ ਮਸਲੇ 'ਚ ਸਾਡੀਆਂ ਆਸਾਂ ਟੁੱਟੀਆਂ ਬਹੁਤ ਵਾਰ ਨੇ। ਜੀ ਜੀ ਵਾਰ-ਵਾਰ ਮਤਲਬ ਕਿ ਚਾਹੇ ਬਾਦਲਾਂ ਦਾ ਰਾਜ ਰਿਹਾ, ਮੈਨੂੰ ਅੱਜ ਵੀ ਯਾਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਸ਼ਾਇਦ 5 ਮਾਰਚ ਦਾ ਦਿਨ ਸੀ, ਪੰਜਾਬ ਦੀ ਵਿਧਾਨ ਸਭਾ 'ਚ ਮਤਾ ਆਉਂਦਾ ਹੈ ਤੇ ਉਹ ਮਤਾ ਸਰਬਸੰਮਤੀ ਨਾਲ ਪਾਸ ਹੁੰਦਾ ਹੈ। ਜੀ ਸਣੇ ਅਕਾਲੀ, ਸਣੇ ਬਾਕੀ ਤੇ ਸਣੇ ਕਾਂਗਰਸੀ ਸਾਰੇ ਉਸ ਮਤੇ ਨੂੰ ਪਾਸ ਕਰਦੇ ਨੇ ਕਿ ਪੰਜਾਬ 'ਚ ਸਾਰੇ ਕੰਮ ਪੰਜਾਬੀ 'ਚ ਹੋਣਗੇ ਤੇ ਚੰਡੀਗੜ੍ਹ ਦੀ ਪਹਿਲੀ ਭਾਸ਼ਾ ਪੰਜਾਬੀ ਹੋਏਗੀ। ਅਸੀਂ ਇਹਦੇ ਲਈ ਮਤਾ ਪਾਸ ਕਰਦੇ ਹਾਂ। ਉਹ ਮਤਾ ਰਾਜਪਾਲ ਕੋਲ ਗਿਆ, ਅੱਜ ਤੱਕ ਨਹੀਂ ਲੱਭਿਆ ਮੁੜ ਕੇ। ਉਸ ਦੇ ਉੱਤੇ ਮੁੜ ਕੇ ਕਿਸੇ ਨੇ ਚਰਚਾ ਨਹੀਂ ਕੀਤੀ। ਸਰਕਾਰਾਂ ਬਦਲ ਗਈਆਂ, ਕੈਪਟਨ ਸਰਕਾਰ ਆ ਗਈ ਤੇ ਉਹਦੇ ਵਿੱਚ ਚਰਨਜੀਤ ਚੰਨੀ ਹੋਰੀ ਮੰਤਰੀ ਦੇ ਨਾਤੇ ਵੀ ਮਤੇ ਲਿਆਉਂਦੇ ਰਹੇ, ਮੁੱਖ ਮੰਤਰੀ ਹੋ ਕੇ ਵੀ ਉਹ ਮਤੇ ਦੇ ਉੱਤੇ ਗੱਲ ਕਰਦੇ ਰਹੇ, ਪਰ ਉਹਨਾਂ ਦੇ ਉੱਤੇ ਕੰਮ ਹਕੀਕਤ ਵਿੱਚ ਨਹੀਂ ਹੋਇਆ। ਸੋ ਹੁਣ ਇੱਕ ਵਾਰ ਫਿਰ ਆਸ ਸਾਨੂੰ ਇਸ ਲਈ ਜਾਗੀ ਆ ਕਿ ਲਗਾਤਾਰ ਉਹੀ ਚਿੱਠੀਆਂ, ਉਹੀ ਸੁਨੇਹੇ, ਉਹੀ ਰੋਸ ਮੁਜ਼ਾਹਰੇ, ਵੱਖੋ-ਵੱਖ ਰੂਪ ਦੇ ਵਿੱਚ ਵੱਖੋ-ਵੱਖ ਸੰਗਠਨ ਆਪੋ ਆਪਣੀ ਥਾਵਾਂ ਦੇ ਉੱਤੇ, ਕੁਝ ਵਿਅਕਤੀ ਆਪੋ ਆਪਣੀ ਥਾਵਾਂ ਦੇ ਉੱਤੇ ਮਾਂ ਬੋਲੀ ਦੇ ਸਨਮਾਨ ਦੀ, ਉਹਦੇ ਹੱਕ ਦੀ ਲੜਾਈ ਲੜਦੇ ਨੇ। ਕਿਉਂਕਿ ਆਹ ਜਿਹੜਾ ਭੁਲੇਖਾ ਏ ਸਾਡੇ ਕਲਾਕਾਰ ਜਗਤ ਨੂੰ, ਸਾਡੇ ਸਾਹਿਤਕਾਰ ਜਗਤ ਨੂੰ, ਸਾਡੇ ਰਾਗੀਆਂ, ਢਾਡੀਆਂ, ਕਵੀਸਰੀਆਂ, ਕਵੀਆਂ, ਗੀਤਕਾਰਾਂ ਨੂੰ ਕਿ ਮਾਂ ਬੋਲੀ ਦੀ ਅਸੀਂ ਸੇਵਾ ਕਰਦੇ ਹਾਂ। ਨਹੀਂ, ਮਾਂ ਬੋਲੀ ਤੁਹਾਡੀ ਸੇਵਾ ਕਰਦੀ ਆ। ਤੁਸੀਂ ਉਹਦਾ ਗਾ ਕੇ, ਉਹਦੀ ਮਤਲਬ ਬਣਤਰ ਬਣਾ ਕੇ, ਤੁਸੀਂ ਉਹਦੀ 35 ਅੱਖਰਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਢਿੱਡ ਭਰ ਰਹੇ ਹੋ, ਤੁਸੀਂ ਆਪਣਾ ਘਰ ਚਲਾਓ। ਇਸ ਲਈ ਮਾਂ ਬੋਲੀ ਤੁਹਾਡੀ ਸੇਵਾ ਕਰਦੀ ਆ। ਇਸ ਲਈ ਉਹਨਾਂ ਧਿਰਾਂ ਨੂੰ ਵੀ ਸਮਝਣਾ ਪੈਣਾ ਕਿ ਸਾਡੀ ਵੀ ਜ਼ਿੰਮੇਵਾਰੀ ਕਿੱਥੇ ਬਣਦੀ ਆ। ਸੋ ਜਿਹੜੇ ਸੰਗਠਨ ਕਰ ਰਹੇ ਨੇ ਉਹ ਲਗਾਤਾਰ ਸਰਕਾਰ ਨਾਲ ਰਾਬਤੇ 'ਚ ਨੇ, ਉਹ ਲਗਾਤਾਰ ਸਰਕਾਰ ਨੂੰ ਕੁਝ ਸੁਨੇਹੇ, ਕੁਝ ਚਿੱਠੀਆਂ ਭੇਜ ਰਹੇ ਨੇ ਤੇ ਉਹਦੇ ਵਿੱਚੋਂ ਮੈਨੂੰ ਇੱਕ ਮਤਲਬ ਕਿ ਹਨੇਰੇ 'ਚੋਂ ਇੱਕ ਕਿਰਨ ਨਜ਼ਰ ਆਈ। ਉਹ ਇੰਨੀ ਕੁ ਕਿਰਨ ਹੈ ਜਿੰਨੀ ਕਿਰਨ 'ਚੋਂ ਬੁਲਬੁਲ ਨਿਕਲ ਜਾਂਦੀ ਹੈ, ਉਹਦੇ ਪਰ ਹੁਣ ਉਹ ਉੱਡ ਕੇ ਤਾਂ ਨਹੀਂ ਜਾ ਸਕਦਾ, ਪਰ ਬੁਲਬੁਲ ਨਿਕਲਣ ਜੋਗੀ ਕਿਰਨ ਹੈਗੀ ਆ ਉਹ। ਸੋ ਜਿਹੜੀ ਹਨੇਰੇ 'ਚੋਂ ਨਜ਼ਰ ਆਈ ਕਿ ਹਾਂ ਚਾਨਣ ਹੈਗਾ, ਉਹਦੇ ਵਿੱਚ ਇਹ ਪਤਾ ਲੱਗ ਰਿਹਾ ਪ੍ਰਵੀਨ ਜੀ ਕਿ ਪੰਜਾਬ ਸਰਕਾਰ, ਖਾਸ ਕਰ ਮੀਥੇਰ ਹੋਰੀ, ਉਹ ਇਸ ਉਪਰਾਲੇ ਲਈ ਕੋਸ਼ਿਸ਼ ਕਰ ਰਹੇ ਨੇ। ਉਹ ਅਧਿਕਾਰੀਆਂ ਨਾਲ, ਕੁਝ ਬੁੱਧੀਜੀਵੀਆਂ ਨਾਲ, ਕੁਝ ਪੰਜਾਬੀ ਇਸ ਭਾਸ਼ਾ ਲਈ ਕੰਮ ਕਰਨ ਵਾਲੀਆਂ ਧਿਰਾਂ ਨਾਲ ਰਾਬਤਾ ਕਰ ਰਹੇ ਨੇ ਕਿ ਕੀ ਅਜਿਹਾ ਹੋ ਸਕਦਾ ਕਿ ਅਸੀਂ ਅਕਸਰ ਨਗਰ ਨਿਗਮਾਂ ਨੂੰ, ਨਗਰ ਕੌਂਸਲਾਂ ਨੂੰ, ਸਰਕਾਰੀ ਦਫ਼ਤਰਾਂ ਨੂੰ ਹਦਾਇਤ ਕਰਦੇ ਹਾਂ ਕਿ ਜੀ ਬੋਰਡ ਪੰਜਾਬੀ ਚਲਾਓ, ਕੰਮ ਪੰਜਾਬੀ 'ਚ ਕਰੋ, ਪਰ ਕਹਿੰਦੇ ਕਿ ਜਿੰਨੇ ਪੰਜਾਬ ਦੇ ਸ਼ਹਿਰ ਕਸਬੇ ਨੇ ਉੱਥੇ ਹਰ ਥਾਂ ਵਪਾਰ ਐਸੋਸੀਏਸ਼ਨਾਂ ਬਣੀਆਂ ਨੇ, ਉੱਥੇ ਹਰ ਥਾਂ ਆੜਤ ਐਸੋਸੀਏਸ਼ਨਾਂ ਬਣੀਆਂ ਨੇ, ਉੱਥੇ ਹਰ ਥਾਂ ਜਿਹੜੇ ਕਾਰਖਾਨੇ ਵਾਲੀਆਂ ਨੇ, ਇੰਡਸਟਰੀਆਂ ਨੇ, ਫੈਕਟਰੀਆਂ ਨੇ, ਉਹਨਾਂ ਦੀਆਂ ਸੰਸਥਾਵਾਂ ਬਣੀਆਂ ਨੇ। ਸੋ ਕੀ ਉਹਨਾਂ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਭਾਈ ਆ 3 ਮਹੀਨੇ ਦਾ ਸਮਾਂ, ਆ 5 ਮਹੀਨੇ ਦਾ ਸਮਾਂ ਤੁਹਾਨੂੰ ਦਿੱਤਾ ਜਾਂਦਾ ਹੈ, ਤੁਸੀਂ ਆਪਣੇ ਦੁਕਾਨਾਂ ਦੇ ਬਾਹਰ ਲੱਗਣ ਵਾਲੇ ਬੋਰਡ, ਤਖਤੀਆਂ, ਆਪਣੇ ਨਾਮਾਂ ਵਾਲੀਆਂ ਤਖਤੀਆਂ, ਉਹ ਸਾਰਾ ਕੁਝ ਪੰਜਾਬੀ 'ਚ ਕਰ ਲਓ। ਉਹਦੇ ਵਿੱਚ ਉੱਪਰ ਪੰਜਾਬੀ 'ਚ ਹੋਵੇ ਔਰ ਮੋਟਾ ਪੰਜਾਬੀ 'ਚ ਹੋਵੇ, ਥੱਲੇ ਹਿੰਦੀ ਅੰਗਰੇਜ਼ੀ 'ਚ ਲਿਖਣਾ ਲਿਖੋ, ਕਿਉਂਕਿ ਇਸ ਗੱਲ ਨੂੰ ਵੀ ਧਿਆਨ ਰੱਖਣਾ ਹੁੰਦਾ। ਬੇਸ਼ੱਕ ਪਹਿਲੀ ਗੱਲ ਤਾਂ ਹੈ ਕਿ ਪੰਜਾਬ ਦੇ ਵਿੱਚ ਜਿੰਨੀ ਕਾਰੋਬਾਰ ਹੈ, ਮੰਨ ਲਓ ਚੰਡੀਗੜ੍ਹ ਦੇ ਵਿੱਚ ਵੀ ਹੈ, ਚੰਡੀਗੜ੍ਹ 'ਚ ਜਿੰਨਾ 13 ਕੁ ਲੱਖ ਲੋਕ ਜਿਹੜੇ ਵੱਸਦੇ ਨੇ, ਉਹਨਾਂ ਦੀ ਕਿਹਦੀ ਬੋਲੀ ਅੰਗਰੇਜ਼ੀ ਹੈ, ਜਾਂ ਪੰਜਾਬ 'ਚ ਕਿਹਦੀ ਮਾਂ ਬੋਲੀ ਅੰਗਰੇਜ਼ੀ ਹੈ, ਜਾਂ ਕਿਹੜੇ ਰੋਜ਼ ਅੰਗਰੇਜ਼ ਤੁਹਾਡੀ ਦੁਕਾਨਾਂ ਤੇ ਸਮਾਨ ਖਰੀਦਣ ਆਉਂਦੇ ਨੇ, ਕਿਹੜੇ ਰੋਜ਼ ਅੰਗਰੇਜ਼ਾਂ ਨੇ ਤੁਹਾਡੇ ਵਿਆਹਾਂ 'ਚ ਆਉਣਾ ਹੈ, ਕਿਹੜੇ ਅੰਗਰੇਜ਼ਾਂ ਨੇ ਤੁਹਾਡੇ ਭੋਗਾਂ ਤੇ ਆਉਣਾ ਹੈ ਤੇ ਅਸੀਂ ਕਾਰਡ ਵੀ ਅੰਗਰੇਜ਼ੀ 'ਚ, ਸਾਡੇ ਭੋਗ ਵਿਆਹ ਵੀ ਅੰਗਰੇਜ਼ੀ ਦੇ ਕਾਰਡ ਤੇ ਸਾਡੀ ਦੁਕਾਨਾਂ ਦੇ ਤਖਤੀਆਂ ਬੋਰਡ ਵੀ ਅੰਗਰੇਜ਼ੀ ਦੇ ਵਿੱਚ। ਸੋ ਇਸ ਲਈ ਉੱਥੇ ਇਸ ਮਸਲੇ ਤੇ ਰਾਏ ਬਣ ਰਹੀ ਹੈ ਕਿ ਉਹਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਭਾਈ ਉੱਪਰ ਪੰਜਾਬੀ ਲਿਖੋ। ਹਾਂ, ਤੁਹਾਨੂੰ ਲੱਗਦਾ ਕੋਈ ਬਾਹਰਲੇ ਸੂਬੇ ਵਾਲਾ ਬੰਦਾ ਆਉਂਦਾ ਹੈ, ਸੂਚਨਾ ਦੇ ਮਤਲਬ ਖੇਤਰ ਨਾਲ ਸਮਝਿਆ ਜਾਵੇ, ਦੁਕਾਨ ਕਿੱਧਰ ਰਹਿ ਜੀ, ਬੋਰਡ ਕਿੱਥੇ ਹੈ ਜੀ, ਬਾਜ਼ਾਰ ਕਿੱਧਰ ਹੈ ਜੀ, ਸੜਕ ਕਿੱਧਰ ਨੂੰ ਜਾਂਦੀ ਹੈ, ਉਹਦੇ ਥੱਲੇ ਉਹਦੀ ਜਾਣਕਾਰੀ ਦੇ ਲਈ, ਉਹਦੀ ਸੁਖਾਵੇਂ ਦੇ ਲਈ ਉਹਦੇ ਥੱਲੇ ਅੰਗਰੇਜ਼ੀ ਜਾਂ ਹਿੰਦੀ 'ਚ ਲਿਖਿਆ ਜਾ ਸਕਦਾ। ਸੋ ਪਹਿਲੇ ਨੰਬਰ ਤੇ ਪਰ ਉੱਪਰ ਆਪਣੀ ਮਾਂ ਬੋਲੀ ਹੋਣੀ ਚਾਹੀਦੀ ਹੈ। ਇਹਦੀ ਕੋਸ਼ਿਸ਼ ਇੱਕ ਮੀਥੇਰ ਵੱਲੋਂ ਹੋ ਰਹੀ ਹੈ ਕਿ ਸਾਰੇ ਜਿਹੜੇ ਵਪਾਰਕ ਅਦਾਰੇ ਨੇ, ਵਪਾਰਕ ਸੰਗਠਨ ਨੇ, ਵਪਾਰਕ ਯੂਨੀਅਨਾਂ ਨੇ, ਚਾਹੇ ਉਹ ਫੈਕਟਰੀਆਂ ਵਾਲੀਆਂ ਹੋਣ, ਚਾਹੇ ਵੱਡੇ ਉਦਯੋਗਪਤੀਆਂ ਵਾਲੀਆਂ ਹੋਣ, ਚਾਹੇ ਉਹ ਬਾਜ਼ਾਰਾਂ ਵਾਲੀਆਂ ਹੋਣ, ਚਾਹੇ ਉਹ ਰੇਹੜੀ ਫੜੀਆਂ ਵਾਲਿਆਂ ਦੀਆਂ ਹੋਣ, ਚਾਹੇ ਉਹ ਖੋਖਿਆਂ ਵਾਲਿਆਂ ਦੀਆਂ ਹੋਣ, ਉਹਨਾਂ ਨਾਲ ਇੱਕ ਹਰੇਕ ਨਗਰ ਕੌਂਸਲ, ਨਗਰ ਨਿਗਮ, ਨਗਰ ਪੰਚਾਇਤ ਤਾਲਮੇਲ ਕਰੇ ਤੇ ਉਹਨਾਂ ਨੂੰ 3 ਮਹੀਨੇ ਤੋਂ ਲੈ ਕੇ 5 ਮਹੀਨੇ ਤੱਕ ਦਾ ਸਮਾਂ ਦੇ ਦਿੱਤਾ ਜਾਵੇ ਤੇ ਉਹਨੂੰ ਕਿਹਾ ਜਾਵੇ ਕਿ ਇੰਨੀ ਦੇਰ 'ਚ ਕਰੋ, ਨਹੀਂ ਆ ਜੁਰਮਾਨਾ, ਔਰ 3 ਵਾਰ ਜੁਰਮਾਨੇ ਤੋਂ ਬਾਅਦ ਫਿਰ ਅਗਲੀ ਸਖਤ ਕਾਰਵਾਈ। ਸੋ ਇਸ ਨੀਤੀ ਤੇ ਵੀ ਕੰਮ ਕੀਤਾ ਜਾ ਰਿਹਾ ਕਿ ਪਹਿਲਾਂ ਉਸ ਨੂੰ ਇਸ ਭਰੋਸੇ 'ਚ ਲੈ ਕੇ ਕਿ ਭਾਈ ਜਿਹੜੀ ਮਾਂ ਬੋਲੀ ਦੇ ਗਾਹਕ ਤੇਰੀ ਦਰ ਤੇ ਆਉਂਦੇ ਨੇ, ਤੂੰ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜ਼ਰੂਰ ਦਰਵਾਜ਼ੇ ਤੇ ਜੀ ਆਇਆਂ ਕਹਿ,
ਤੇ ਜੇਕਰ ਨਹੀਂ ਗੱਲ ਬਣਦੀ ਫਿਰ ਉਹਦੇ ਪਰ ਜੁਰਮਾਨੇ ਵਾਲੀ ਤੇ ਉਹਦੀ ਅੱਗੇ ਇਹਦੇ ਤੇ ਬਣਤਰ ਚੱਲ ਰਹੀ ਹੈ। ਔਰ ਮੈਨੂੰ ਆਸ ਹੈ ਕਿ ਆਉਂਦੇ 2-3 ਮਹੀਨਿਆਂ 'ਚ ਇਹਦੀ ਡਰਾਫਟਿੰਗ ਹੋ ਕੇ ਇਹਦੀ ਚਿੱਠੀ ਪੱਤਰ ਦੇ ਰੂਪ 'ਚ ਕੁਝ ਵੱਡਾ ਸਾਹਮਣੇ ਆ ਸਕਦਾ। ਆਸ ਕਰ ਰਹੇ ਹਾਂ, ਆਸਾਂ ਪਹਿਲਾਂ ਟੁੱਟੀਆਂ ਬਹੁਤ ਨੇ ਪਰ ਜੀ ਜੀ ਜੀ, ਸਿਆਣੇ ਕਹਿੰਦੇ ਆ ਸ਼ਰਮਾ ਜੀ, ਜੀਵੇ ਆਸਾ ਤੇ ਮਰੇ ਨਿਰਾਸ਼ਾ। ਬਿਲਕੁਲ ਆਸ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਨਹੀਂ ਛੱਡਣਾ ਚਾਹੀਦਾ, ਨਹੀਂ ਛੱਡ ਰਹੇ, ਨਹੀਂ ਛੱਡਦੇ ਵੀ ਨਹੀਂ। ਜੀ ਬਿਲਕੁਲ। ਸੋ ਅਗਲੀ ਤੇ ਅਖੀਰਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਸਟ੍ਰੇਲੀਆ ਦੀ। ਪ੍ਰਵਾਸ ਪੰਜਾਬੀਆਂ ਦੇ ਹੱਡੀ ਰਚਿਆ। ਪੰਜਾਬੀ ਬਹੁਤ ਲੰਬੇ ਸਮੇਂ ਤੋਂ ਪ੍ਰਵਾਸ ਕਰ ਰਹੇ ਨੇ। ਕਈਆਂ ਦੀਆਂ ਮਜਬੂਰੀਆਂ ਨੇ, ਕਈਆਂ ਨੂੰ ਆਪਦੇ ਕਿੱਤੇ ਵਾਈਜ਼ ਕਰਨਾ ਪੈਂਦਾ ਤੇ ਕਈਆਂ ਦੀਆਂ ਕੁਝ ਹੋਰ ਕਾਰਨ ਰਹੇ ਨੇ। ਖੈਰ, ਹੁਣ ਆਸਟ੍ਰੇਲੀਆ ਬਾਰੇ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਪੀਆਰ ਦੇ ਲਈ ਬੂਹੇ ਖੋਲ੍ਹ ਦਿੱਤੇ ਗਏ ਨੇ। ਬਿਲਕੁਲ ਪ੍ਰਵੀਨ ਜੀ, ਇਹ ਚੰਗੀ ਖਬਰ ਹੈ। ਕਹਿੰਦੇ ਕਿ ਆਸਟ੍ਰੇਲੀਆ ਇਸ ਗੱਲੋਂ ਵੀ ਮਤਲਬ ਗੌਰ ਕਰ ਰਿਹਾ ਹੈ ਕਿ ਬੱਚਿਆਂ ਦੀ ਗਿਣਤੀ ਜ਼ਿਆਦਾਤਰ ਕੈਨੇਡਾ ਵੱਲ ਨੂੰ ਬਹੁਤ ਜ਼ਿਆਦਾ ਹੈ। ਉਸ ਤੋਂ ਬਾਅਦ ਅਮਰੀਕਾ ਤੱਕ ਨੂੰ ਪੰਜਾਬ ਦੇ ਬੱਚੇ ਬਹੁਤ ਚੁਣ ਰਹੇ ਨੇ ਜਾਂ ਹੋਰ ਮੁਲਕਾਂ ਜਾਂਦੇ ਨੇ। ਪਰ ਆਸਟ੍ਰੇਲੀਆ ਵੱਲ ਜਿਵੇਂ ਪਿਛਲੇ ਦਿਨਾਂ 'ਚ ਬਹੁਤ ਚਰਚਾ ਸੀ ਕਿ ਰੁਝਾਨ ਬਹੁਤ ਵਧਿਆ, ਪਰ ਉਹ ਹਕੀਕਤ 'ਚ ਕਹਿੰਦੇ ਕਿ ਰੁਝਾਨ ਘਟਣ ਦਾ ਕਾਰਨ ਇਹ ਹੈ ਕਿ ਉੱਥੇ ਪੀਆਰ ਸਿਸਟਮ ਨਹੀਂ ਅਜੇ ਪੂਰਾ ਉਸ ਲੈਵਲ ਦਾ ਹੋਇਆ ਕਿ ਬੱਚਿਆਂ ਨੂੰ ਭਰੋਸਾ ਹੋਵੇ। ਜਦੋਂ ਕਿ ਉਹਨਾਂ ਕੋਲ ਕੰਮ ਬਹੁਤ ਪਿਆ, ਜ਼ਮੀਨ ਬਹੁਤ ਪਈ ਹੈ, ਥਾਂ ਬਹੁਤ ਪਈ ਹੈ ਤੇ ਉਹਦੇ ਵਿੱਚ ਰੁਜ਼ਗਾਰ ਦੇ ਸਾਧਨ ਬਹੁਤ ਨੇ। ਖਾਸ ਕਰ ਮਤਲਬ ਕਿ ਘਰ ਚੱਲਣ ਵਾਲੇ ਰੁਜ਼ਗਾਰ ਜਿਹੜੇ, ਜਿਹਦੇ ਲਈ ਕੋਈ ਜ਼ਿਆਦਾ ਕਿਸੇ ਤਕਨੀਕੀ ਮਾਹਿਰਤਾ ਦੀ ਵੀ ਲੋੜ ਨਹੀਂ, ਜਾਂ ਛੋਟੇ ਕੋਰਸ ਹੋਣ ਜਾਂ ਤੁਸੀਂ ਲੇਬਰ ਵਾਲੇ। ਸੋ ਲੇਬਰ ਵਾਲੇ ਦੇ ਵਿੱਚ ਉੱਥੇ ਸਥਿਤੀ ਇਹ ਹੈ ਕਿ ਉੱਥੇ ਵੱਡੇ ਬਾਗ ਨੇ, ਵੱਡੇ ਖੇਤ ਨੇ, ਤੇ ਉਹਨਾਂ ਖੇਤਾਂ ਦੇ ਵਿੱਚ ਸਥਿਤੀ ਇਹ ਹੈ ਕਿ ਫਸਲ ਖੜੀ ਉਹ ਪੱਕ ਕੇ ਸੜ ਰਹੀ ਹੈ। ਸਥਿਤੀ ਇਹ ਹੈ ਕਿ ਫਲ ਦਰਖਤਾਂ ਨੂੰ ਲੱਗੇ ਡੀਕਦੇ ਰਹਿੰਦੇ ਨੇ ਕਿ ਕੋਈ ਸਾਨੂੰ ਪੱਕਿਆਂ ਨੂੰ ਤੋੜ ਲਵੇ। ਜਦੋਂ ਨਹੀਂ ਤੋੜਦੇ ਤਾਂ ਉਹ ਆਪ ਟੁੱਟ ਕੇ ਥੱਲੇ ਡਿੱਗਦੇ ਨੇ, ਧਰਤੀ ਤੇ ਹੀ ਗਲ ਕੇ ਖਤਮ ਹੋ ਰਹੇ ਨੇ। ਸੋ ਇੰਨੀ ਵੱਡੀ ਤਾਦਾਦ 'ਚ ਫਲ ਨੇ ਕਿ ਪੰਛੀ ਵੀ ਰੱਜ ਗਏ, ਪਰ ਫਲ ਮਤਲਬ ਕਿ ਉੱਥੇ ਧਰਤੀ ਤੇ ਗਲ ਕੇ ਉਹ ਸੜ ਗਏ ਨੇ। ਸੋ ਇਹ ਸਥਿਤੀ ਨੇ ਕਿਤੇ ਨਾ ਕਿਤੇ ਆਸਟ੍ਰੇਲੀਆ ਨੂੰ ਫਿਕਰਮੰਦੀ 'ਚ ਪਾਇਆ। ਔਰ ਉੱਥੇ ਜਿਵੇਂ ਨਰਸਾਂ ਨੇ, ਜਿਵੇਂ ਸੰਭਾਲ ਲਈ ਚੌਕੀਦਾਰ ਨੇ, ਜਿਵੇਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਲਈ ਪੈਕਿੰਗ ਲਈ ਬੱਚੇ ਨੇ, ਉਹਨਾਂ ਸਾਰਿਆਂ ਲਈ ਬੰਦੇ ਨਹੀਂ ਮਿਲ ਰਹੇ। ਨਰਸਾਂ ਦੀ ਸਥਿਤੀ ਇਹ ਹੈ ਕਿ ਇੱਕ ਨਰਸ ਨੂੰ ਇਕੱਠਿਆਂ 3-3 ਸ਼ਿਫਟਾਂ ਵੀ ਕਰਨੀਆਂ ਪੈ ਰਹੀਆਂ। ਸੋ ਇਸ ਲਈ ਹੁਣ ਆਸਟ੍ਰੇਲੀਆ ਨੇ ਇਸ ਦੇ ਉੱਤੇ ਕੰਮ ਕੀਤਾ ਔਰ ਆਸਟ੍ਰੇਲੀਆ ਨੇ ਤੈਅ ਕੀਤਾ ਕਿ ਆਹ ਜਿਹੜਾ ਸਾਡਾ ਵਿੱਤੀ ਵਰ੍ਹਾ ਹੈ ਜੀ, ਇਸ ਵਰ੍ਹੇ 'ਚ ਅਸੀਂ 35,000 ਵਾਲਾ ਜਿਹੜਾ ਉਹਨਾਂ ਨੇ ਕੋਟਾ ਰੱਖਿਆ ਹੋਇਆ ਪੀਆਰ ਦੇ ਲਈ, ਉਹਨੂੰ ਵਧਾ ਕੇ 2 ਲੱਖ ਕਰ ਦਿੱਤਾ। ਸੋ 35,000 ਤੋਂ ਵਧਾ ਕੇ 2 ਲੱਖ ਇਸ ਸਾਲ ਦੇ ਵਿੱਚ ਪੀਆਰ ਕਰਨ ਦਾ ਐਲਾਨ ਕੀਤਾ। ਤੇ ਉਹਦੇ ਵਿੱਚ ਵੱਡੀ ਰਾਹਤ ਪੰਜਾਬ ਨੂੰ ਜਾਂ ਭਾਰਤ ਦੇ ਬੱਚਿਆਂ ਨੂੰ, ਭਾਰਤ ਦੇ ਨਾਗਰਿਕਾਂ ਨੂੰ ਮਿਲਣ ਵਾਲੀ ਹੈ। ਸੋ ਇਹ ਇੱਕ ਆਸ ਦੀ ਕਿਰਨ ਚੰਗੀ ਨਜ਼ਰ ਆਈ, ਜਿੱਥੋਂ ਲੱਗ ਰਿਹਾ ਕਿ ਹਾਂ ਹੁਣ ਇਸ ਤੋਂ ਬਾਅਦ ਹੋਰ ਮੁਲਕਾਂ 'ਚ ਵੀ ਹੋ ਸਕਦਾ ਹੈ। ਬੇਸ਼ੱਕ ਇਹ ਸਾਰੀ ਸਥਿਤੀ ਦੇ ਲਈ ਕਿਤੇ ਨਾ ਕਿਤੇ ਕਰੋਨਾ ਕਾਲ ਬਹੁਤ ਜ਼ਿੰਮੇਵਾਰ। ਆਪਾਂ ਪਹਿਲਾਂ ਵੀ ਕੈਨੇਡਾ ਵਾਲੇ ਐਂਗਲ ਤੋਂ ਵੀ ਗੱਲ ਕਰ ਰਹੇ ਸੀ ਕਿ ਕੈਨੇਡਾ ਦਾ ਵੀਜ਼ਾ ਸਿਸਟਮ ਵੀ ਗੜਬਾ ਗਿਆ। 15-15 ਹਜ਼ਾਰ ਪੰਜਾਬ ਦਾ ਬੱਚਾ ਵੀਜ਼ੇ ਡਿੱਕੀ ਜਾਂਦਾ, 75,000 ਬੱਚਾ ਪੂਰੇ ਭਾਰਤ ਦਾ ਏ, ਉਹ ਤੋਂ ਬਿਨਾਂ ਵੀਜ਼ੇ ਰਿਜੈਕਟ ਬਹੁਤ ਹੋ ਰਹੇ ਨੇ। ਦੂਸਰੇ ਪਾਸੇ ਅਜੇ ਏਅਰਪੋਰਟ ਤੇ ਸਿਸਟਮ ਹੀ ਨਹੀਂ ਠੀਕ ਹੋ ਪਾ ਰਿਹਾ, ਕਿਉਂਕਿ ਉੱਥੇ ਪਤਾ ਹੀ ਲੱਗਦਾ, ਸਮਾਨ 3 ਦਿਨ ਪਿਆ ਰਹਿ ਜਾਂਦਾ, ਬੰਦਾ ਉਤਰ ਜਾਂਦਾ ਜਹਾਜ਼, ਸਮਾਨ ਮਿਲਦਾ ਨਹੀਂਗਾ। ਉਹ ਏਅਰਲਾਈਨਸ ਦੇ ਤਜਰਬੇਕਾਰ ਸਟਾਫ ਸਾਰਾ ਕਰੋਨਾ ਕਾਲ 'ਚ ਇੱਧਰ ਉੱਧਰ ਹੋ ਗਿਆ। ਇਹੀ ਸਥਿਤੀ ਆਸਟ੍ਰੇਲੀਆ 'ਚ ਵੀ ਹੈ। ਆਸਟ੍ਰੇਲੀਆ 'ਚ ਵੀ ਏਅਰਲਾਈਨ ਦਾ ਸਿਸਟਮ ਵੀ, ਏਅਰਪੋਰਟ ਦਾ ਸਿਸਟਮ ਵੀ, ਹਸਪਤਾਲਾਂ ਦਾ ਸਿਸਟਮ ਵੀ, ਦਫ਼ਤਰਾਂ ਦਾ ਸਿਸਟਮ ਵੀ, ਫੈਕਟਰੀਆਂ ਦਾ ਸਿਸਟਮ ਵੀ, ਖੇਤਾਂ ਬਾਗਾਂ ਦਾ ਸਿਸਟਮ ਵੀ ਗੜਬੜਾ ਗਿਆ। ਤੇ ਉਸ ਨੂੰ ਦੁਬਾਰਾ ਪੈਰਾਂ ਸਿਰ ਕਰਨ ਲਈ ਹੁਣ ਇੱਕ ਇਹ ਤਰੀਕਾ ਲੱਗਦਾ ਕਿ ਇੱਥੇ ਆਮਦ ਵਧਾਈ ਜਾਵੇ, ਲੋਕ ਵੱਧ ਆਉਣ, ਲੋਕ ਇੱਥੇ ਵਸਣ। ਜਦੋਂ ਉਹ ਇੱਥੇ ਦੀ ਨਾਗਰਿਕਤਾ ਲੈਣਗੇ ਫਿਰ ਉਹ ਆਪਣੇ ਆਪ ਵੱਧ ਅਧਿਕਾਰ ਨਾਲ ਕੰਮ ਕਰਨਗੇ, ਵੱਧ ਮਾਣ ਨਾਲ ਕੰਮ ਕਰਨਗੇ। ਇਸ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਪਹਿਲਕਦਮੀ ਕੀਤੀ ਹੈ ਕਿ ਇਸ ਵਿੱਤੀ ਵਰ੍ਹੇ ਦੇ ਵਿੱਚ ਜਿਹੜਾ ਮਿਥਿਆ ਹੋਇਆ ਅੰਕੜਾ 35,000 ਸੀ, ਉਹਨੂੰ ਵਧਾ ਕੇ ਹੁਣ 2 ਲੱਖ ਮਤਲਬ 1,95,000 ਕਰਨ ਦਾ ਤੈਅ ਕਰ ਲਿਆ। ਇਹਦੇ ਨਾਲ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ 'ਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੋਏਗੀ। ਜੀ ਜੀ ਬਿਲਕੁਲ, ਪੰਜਾਬੀਆਂ ਨੂੰ ਇਹਦੇ ਵਿੱਚ ਬਹੁਤ ਵੱਡੀ ਰਾਹਤ ਮਿਲੇਗੀ, ਭਾਰਤੀਆਂ ਨੂੰ ਵੀ ਮਿਲੇਗੀ। ਤੁਹਾਡੀ ਗੱਲ ਸਹੀ ਹੈ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਟਿੱਪਣੀਆਂ ਦੇ ਲਈ ਜੀ। ਸੋ ਇਹ ਸਨ ਆਪਣੇ ਨਾਲ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।